ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪ ਸਭ ਦੇ ਨਾਲ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਜਿਹੜੇ ਜੀ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ ਤੋਂ, ਟੂਰ ਟਰੱਕਿੰਗ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਖਰੀਦ ਸਕਦੇ ਹੋ। ਹੋਰ ਵੀ ਮੇਕ ਮਾਡਲਸ ਦੀਆਂ ਇਨਵੈਂਟੋਰੀ ਇਹਨਾਂ ਦੇ ਕੋਲ ਮੌਜੂਦ ਆ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਟ੍ਰੇਲਰਸ ਦੇ ਖਰੀਦਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ GoNAPTA.org ਵਾਲੇ, ਆਪਣੇ ਪੰਜਾਬੀਆਂ ਦੀ ਟਰੱਕਿੰਗ ਐਸੋਸੀਏਸ਼ਨ, ਜਿਸ ਦੇ ਮੈਂਬਰ ਬਣਨ ਦੇ ਤੁਹਾਨੂੰ ਕਈ ਫਾਇਦੇ ਨੇ। ਫਿਊਲ ਕਾਰਡ, ਟਾਇਰਾਂ ਦੇ ਉੱਤੇ ਡਿਸਕਾਊਂਟ ਅਤੇ ਹੋਰ ਜਿਹੜੀਆਂ ਨਵੀਆਂ ਚੀਜ਼ਾਂ ਦੇ ਬਾਰੇ ਜਾਂ ਲੌਜ਼ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਨੇ। ਇਹਨਾਂ ਦੇ ਮੈਂਬਰ ਬਣਨ ਦੇ ਲਈ, ਇਹਨਾਂ ਦੇ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.gonapta.org ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਰਮਨ ਜੀ ਆਪਾਂ ਸ਼ੁਰੂ ਕਰਦੇ ਹਾਂ। ਕੁਛ ਕੁ ਜਿਹੜੀਆਂ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੀ ਉਹ ਜਾਣਕਾਰੀ ਦੇਈਏ, ਫਿਰ ਉਸ ਤੋਂ ਬਾਅਦ ਟਰੱਕਿੰਗ ਦੀਆਂ ਜਿਹੜੀਆਂ ਨਿਊਜ਼ ਆ ਉਸ ਦੇ ਉੱਤੇ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਨੀ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਜਿੱਦਾਂ ਕੱਲ੍ਹ ਅਮਰੀਕਾ ਨੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਜਿਹੜਾ ਅਮਰੀਕਾ ਜਿਹੜਾ ਰਸ਼ੀਆ ਦੇ ਨਾਲ ਇੱਕ ਨਿਊਕਲੀਅਰ ਆਰਮਜ਼ ਟਰੀਟੀ ਦੇ ਵਿੱਚ ਸੀਗਾ ਕੋਲਡ ਵਾਰ ਦੇ ਜਿਹੜੇ ਖਤਮ ਹੋਣ ਤੋਂ ਬਾਅਦ ਦੇ ਵਿੱਚ, ਉਸ ਦੇ ਵਿੱਚ ਉਹਨਾਂ ਨੇ ਪੁੱਲ ਆਊਟ ਕਰ ਲਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅਗਲੇ ਦਿਨ ਹੀ ਇਹ ਖਬਰ ਜਿਹੜੀ ਨਾਲ ਆ ਗਈ ਸੀ ਵੀ ਰਸ਼ੀਆ ਵੀ ਜਿਹੜੀ ਉਸ ਨਿਊਕਲੀਅਰ ਟਰੀਟੀ 'ਚੋਂ ਜਿਹੜਾ ਉਹ ਬਾਹਰ ਆ ਉਹ ਨਿਕਲ ਰਿਹਾ ਆ। ਸੋ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਇਹੀ ਜਿਹੜੇ ਉਹ ਸੋਚ ਰਹੇ ਨੇ ਅਤੇ ਵੀ ਜਿਹੜੀ ਇੱਕ ਆਰਮਜ਼ ਦੀ ਰੇਸ ਆ, ਵੱਡੇ ਅਤੇ ਮਾਰੂ ਹਥਿਆਰ ਹੋਰ ਬਣਾਉਣ ਦੀ, ਖਾਸ ਕਰਕੇ ਜਿਹੜੇ ਪਰਮਾਣੂ ਸ਼ਕਤੀ ਵਾਲੇ ਹੋਣਗੇ, ਉਹਨਾਂ ਦੀ ਜਿਹੜੀ ਇੱਕ ਦੌੜ ਆ ਉਹ ਨਵੀਂ ਜਿਹੜੀ ਉਹ ਚੱਲ ਜਾਊਗੀ। ਰਾਸ਼ਟਰਪਤੀ ਟਰੰਪ ਦਾ ਇਸ ਮੁੱਦੇ ਦੇ ਉੱਤੇ ਕਹਿਣਾ ਆ ਵੀ ਇਸ ਟਰੀਟੀ ਦੇ ਕਰਕੇ ਉਹ ਚਾਈਨਾ ਅਤੇ ਰਸ਼ੀਆ ਦੇ ਉੱਤੇ ਜਿਹੜਾ ਆ ਉਹ ਕੋਈ ਬਹੁਤੀ ਜਿਹੜੀ ਉਹਨਾਂ ਨੂੰ ਕਹਿ ਲਓ ਵੀ ਤਾੜਨਾ ਨਹੀਂ ਲਾ ਸਕਦੇ ਜਾਂ ਉਹਨਾਂ ਉੱਤੇ ਕੋਈ ਬਹੁਤੀ ਗੱਲ ਜਿਹੜੀ ਉਹ ਕਰ ਨਹੀਂ ਸਕਦੇ, ਕਿਉਂਕਿ ਇਸ ਟਰੀਟੀ ਦੇ ਵਜੋਂ। ਅਤੇ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਟਰੀਟੀ 'ਚੋਂ ਬਾਹਰ ਆਉਣ ਦੇ ਨਾਲ ਕਿਸ ਤਰੀਕੇ ਦੇ ਜਿਹੜੇ ਸਿੱਟੇ ਜਿਹੜੇ ਆ ਉਹ ਨਿਕਲ ਸਕਦੇ ਆ। ਵਲਾਦੀਮੀਰ ਪੁਤਿਨ ਜਿਹੜੇ ਕਿ ਰੂਸ ਦੇ ਰਾਸ਼ਟਰਪਤੀ ਆ, ਉਹਨਾਂ ਨੇ ਕੱਲ੍ਹ ਇਹ ਫੈਸਲਾ ਜਿਹੜਾ ਲਿਆ ਸੀ, ਜਿਸ ਦੀ ਇਹ ਸੰਭਾਵਨਾ ਵੀ ਕਾਫੀ ਜ਼ਿਆਦਾ ਬਣੀ ਪਈ ਸੀ ਜਦੋਂ ਅਮਰੀਕਾ ਨੇ ਇਸ ਟਰੀਟੀ 'ਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਸੀਗਾ, ਵੀ ਉਹ ਵੀ ਉਸੇ ਤਰੀਕੇ ਦਾ ਜਿਹੜਾ ਕਦਮ ਆ ਉਹ ਚੁੱਕਣਗੇ। ਕੋਲਡ ਵਾਰ ਜਿਹੜੇ ਸ਼ੀਤ ਜਿਹੜੀ ਜੰਗ ਸੀਗੀ, ਉਸ ਤੋਂ ਬਾਅਦ ਦੇ ਵਿੱਚ ਇੰਟਰਮੀਡੀਏਟ ਰੇਂਜ ਨਿਊਕਲੀਅਰ ਜਿਹੜੀ ਫੋਰਸਿਸ ਟਰੀਟੀ ਆ, ਜਿਹੜੀ ਇੱਕ ਨਿਊਕਲੀਅਰ ਟਰੀਟੀ ਹੋਈ ਸੀ ਇਹਨਾਂ ਦੋਨਾਂ ਮੁਲਕਾਂ 'ਚ, ਉਹਨਾਂ ਨੂੰ ਉਹਦੇ ਵਿੱਚੋਂ ਬਾਹਰ ਆ ਗਿਆ ਆ। ਅਮਰੀਕਾ ਨੇ ਬਹੁਤ ਵਾਰੀ ਇਹ ਦੱਸਿਆ ਆ, ਇਹ ਕਿਹਾ ਆ ਵੀ ਜਿਹੜਾ ਰੂਸ ਆ ਉਸ ਨੇ ਇਸ ਟਰੀਟੀ ਦੀ ਬਹੁਤ ਵਾਰੀ ਉਲੰਘਣਾ ਜਿਹੜੀ ਕੀਤੀ ਹੈ ਕਈ ਸਾਲਾਂ ਤੋਂ ਜਿਹੜੀ ਆ ਉਹ ਕਰ ਰਹੇ ਆ। ਅਤੇ ਆਲਸੋ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਚਾਈਨਾ ਹੈ ਇਸ ਟਰੀਟੀ ਦਾ ਕਦੀ ਵੀ ਹਿੱਸੇਦਾਰ ਜਿਹੜਾ ਉਹ ਬਣਿਆ ਨਹੀਂ ਆ। ਸੋ ਉਹਨਾਂ ਨੂੰ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਲੈਣਾ ਚਾਹੀਦਾ। ਸੋ ਲੈਟਸ ਸੀ ਜਿਹੜਾ ਆ ਇਸ ਦੇ ਵਿੱਚ ਕੀ ਜਿਹੜਾ ਬਣੂਗਾ, ਵੀ ਕੋਈ ਦੁਬਾਰਾ ਟਰੀਟੀ ਇੱਦਾਂ ਦੀ ਬਣ ਸਕੂਗੀ ਜਾਂ ਨਹੀਂ। ਸੋ ਕਾਫੀ ਇੱਕ ਅਹਿਮ ਜਿਹੜੀ ਇੱਕ ਕਹਿ ਲਓ ਵੀ ਅੰਤਰਰਾਸ਼ਟਰੀ ਪੱਧਰ ਦੀ ਇੱਕ ਘਟਨਾ ਜਿਹੜੀ ਆ ਇਹ ਵਾਪਰੀ ਆ ਜੀ। ਅਤੇ ਅਗਲੀ ਜਿਹੜੀ ਗੱਲ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਜਿਹੜੇ ਵਰਜੀਨੀਆ ਦੇ ਡੈਮੋਕਰੇਟ ਜਿਹੜੇ ਗਵਰਨਰ ਨੇ ਨੌਰਥਮ, ਉਹਨਾਂ ਦੀ ਬੀਤੇ ਦਿਨੀ ਇੱਕ ਤਸਵੀਰ ਜਿਹੜੀ ਵਾਇਰਲ ਹੋਈ ਉਹਨਾਂ ਦੇ ਜਿਹੜੇ ਸਕੂਲ ਬੁੱਕ ਦੇ ਵਿੱਚੋਂ, ਕਾਲਜ ਬੁੱਕ ਦੇ ਵਿੱਚੋਂ, ਈਅਰ ਬੁੱਕ 'ਚੋਂ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੂੰਹ ਨੂੰ ਜਿਹੜਾ ਕਾਲਾ ਰੰਗ ਲਾ ਕੇ ਅਤੇ ਨਾਲ ਹੀ ਜਿਹੜੇ ਇੱਕ ਕੇ ਦੇ ਜਿਹੜਾ ਇੱਕ ਟੋਪੀ ਜਿਹੜੀ ਤਿੱਖੀ ਜਿਹੀ ਟੋਪੀ ਆ ਉਹ ਜਿਹੜੀ ਪਾ ਕੇ ਇੱਕ ਤਸਵੀਰ ਜਿਹੜੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਹੁਣ ਰਿਜ਼ਾਈਨ ਦੀ ਜਿਹੜੀ ਆ
ਉਹ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਆ। ਇਸ ਤੋਂ ਪਹਿਲਾਂ ਬਹੁਤ ਵਾਰੀ ਜਿਹੜੇ ਆ ਇੱਦਾਂ ਦੀਆਂ ਕੰਟਰੋਵਰਸੀਜ਼ ਵਿਵਾਦ ਜਿਹੜੇ ਆ ਵੱਖ-ਵੱਖ ਹੋਰ ਸਿਆਸਤਦਾਨਾਂ ਦੇ ਨਾਲ ਜਿਹੜੇ ਉਹ ਜੁੜਦੇ ਰਹੇ ਨੇ ਅਤੇ ਹੁਣ ਜਿਹੜੇ ਆ ਇਹ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਆਏ ਨੇ। ਡੈਮੋਕਰੇਟ ਖਾਸ ਕਰਕੇ ਜਿਹੜੇ ਆ ਜਦੋਂ ਖਾਸ ਕਰਕੇ ਰਿਪਬਲਿਕਨ ਕਿਸੇ ਜਿਹੜਾ ਸਿਆਸਤਦਾਨ ਦੀ ਇੱਦਾਂ ਹੁੰਦੀ ਆ ਤਾਂ ਉਹ ਝੱਟ ਦੇਣੀ ਜਿਹੜੀ ਆ ਉਹ ਇਹਨਾਂ ਦੇ ਅਸਤੀਫਿਆਂ ਦੀ ਜਿਹੜੀ ਉਹ ਮੰਗ ਕਰਦੇ ਨੇ, ਪਰ ਇਸ ਵਾਰੀ ਜਿਹੜੇ ਇਸ ਦੇ ਉੱਤੇ ਥੋੜ੍ਹੇ ਖਾਮੋਸ਼ ਨੇ। ਪਰ ਬਹੁਤ ਸਾਰੇ ਹੋਰ ਡੈਮੋਕਰੇਟ ਵੀ ਹੈਗੇ ਨੇ ਜਿਹੜੇ ਕਿ ਇਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕਰ ਰਹੇ। ਉਹਨਾਂ ਨੇ ਕਿਹਾ ਵੀ ਇਹ ਇੱਕ ਨਸਲਵਾਦ ਨੂੰ ਵਧਾਵਾ ਦੇਣ ਵਾਲੀ ਜਿਹੜੀ ਇਸ ਦੀ ਤਸਵੀਰ ਆ ਵਰਜੀਨੀਆ ਦੇ ਗਵਰਨਰ ਰਾਲਫ ਨੌਰਥਮ ਦੀ, ਅਤੇ ਇਸ ਨੂੰ ਇਸ ਦੇ ਚੱਲਦਿਆਂ ਅਸਤੀਫਾ ਜਿਹੜਾ ਆ ਉਹ ਦੇਣਾ ਚਾਹੀਦਾ ਆ। ਅਤੇ ਉੱਧਰ ਨੌਰਥਮ ਨੇ ਜਿਹੜੇ ਇੱਕ ਵੀਡੀਓ ਸਟੇਟਮੈਂਟ ਦੇ ਜਾਰੀ ਜਿਹੜਾ ਉਹ ਆਪਣਾ ਬਿਆਨ ਦਿੱਤਾ। ਉਹ ਕਹਿੰਦੇ ਵੀ ਮੈਂ ਇਸ ਚੀਜ਼ ਦੇ ਲਈ ਮਾਫੀ ਮੰਗਦਾ ਹਾਂ ਅਤੇ ਮੈਂ ਇਹ ਚੀਜ਼ ਨੂੰ ਹੁਣ ਜਿਹੜਾ ਚੇਂਜ ਤਾਂ ਕਰ ਨਹੀਂ ਸਕਦਾ, ਅਤੇ ਇਸ ਬਿਹੇਵੀਅਰ ਦੇ ਕਰਕੇ ਜੇ ਕਿਸੇ ਨੂੰ ਹਾਰਮ ਪਹੁੰਚਿਆ ਜਾਂ ਨੁਕਸਾਨ ਪਹੁੰਚਿਆ ਤਾਂ ਉਸ ਦੇ ਲਈ ਮੈਂ ਮਾਫੀ ਹਾਂ ਅਤੇ ਮੈਂ ਜ਼ਿੰਮੇਵਾਰ ਸਮਝਦਾ ਹਾਂ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਕਹਿੰਦਾ ਵੀ ਮੈਂ ਜਿਹੜਾ ਅਸਤੀਫਾ ਦਊਂਗਾ, ਅਤੇ ਕਹਿੰਦਾ ਵੀ ਹੀ ਵਾਂਟਸ ਟੂ ਫਿਨਿਸ਼ ਦਾ ਟਰਮ, ਜਿਹੜੀ ਉਹਨੂੰ ਟਰਮ ਮਿਲੀ ਹੈ ਜਿੱਤ ਕੇ ਜਿਹੜਾ ਉਹ ਗਵਰਨਰ ਬਣੇ ਆ। ਸੋ ਦੇਖਦੇ ਹਾਂ ਹੁਣ ਇਸ ਦੇ ਉੱਤੇ ਕਿੱਦਾਂ ਦੀ ਜਿਹੜੀ ਖਾਸ ਕਰਕੇ ਡੈਮੋਕਰੇਟ ਪਾਰਟੀ ਦੇ ਜਿਹੜੇ ਹੋਰ ਲੋਕ ਆ ਜਿਹੜੇ ਉਹਨਾਂ ਦੇ ਐਕਟਿਵਿਸਟ ਆ ਉਹ ਇਸ ਦੇ ਉੱਤੇ ਕਿੱਦਾਂ ਦਾ ਰੁੱਖ ਬਣਾ ਕੇ ਰੱਖਣਗੇ। ਬਿਲਕੁਲ ਰਾਜ, ਇਹਦੇ ਨਾਲ ਇਹ ਗੱਲ ਇੱਕ ਸਬਕ ਲੈਣ ਦੀ ਲੋੜ ਹੈ ਕਿ ਕਈ ਵਾਰੀ ਆਪਾਂ ਛੋਟੀਆਂ ਗਲਤੀਆਂ ਜਿਹੜੀਆਂ ਇਸ ਵੇਲੇ ਆਪਣੇ ਬਚਪਨ ਦੇ ਵਿੱਚ ਜਾਂ ਆਪਣੇ ਯੰਗ ਏਜ ਦੇ ਵਿੱਚ ਜਿਹੜੀਆਂ ਆਪਾਂ ਨੂੰ ਮੈਟਰ ਨਹੀਂ ਕਈ ਵਾਰੀ ਕਰਦੀਆਂ, ਤੇ ਲੇਕਿਨ ਇਹ ਨਹੀਂ ਪਤਾ ਹੁੰਦਾ ਵੀ ਕਿਸੇ ਨੇ ਕਿੱਥੋਂ ਤੱਕ ਪਹੁੰਚਣਾ ਹੈ ਤੇ ਉਹ ਕਿੱਥੇ ਜਾ ਕੇ ਜਿਹੜੀ ਗਲਤੀ ਛੋਟੀ ਜਿਹੀ ਕੀਤੀ ਹੈ ਉਹ ਕਿੱਥੇ ਜਾ ਕੇ ਅਸਰ ਕਰਨੀ ਹੈ। ਬਿਲਕੁਲ। ਸੋ ਇਹ ਬੜੀਆਂ ਅਹਿਮ ਚੀਜ਼ਾਂ ਹੈਗੀਆਂ। ਇਹ ਠੀਕ ਹੈ ਪੋਲੀਟੀਸ਼ੀਅਨਾਂ ਦੀ ਲਾਈਫ ਦੇ ਵਿੱਚ ਹੁੰਦੀਆਂ ਆ, ਪਰ ਲੇਕਿਨ ਇਹਨਾਂ ਤੋਂ ਸਬਕ ਲੈਣ ਦੀ ਲੋੜ ਹੈ ਕਿ ਜਿਹੜੀਆਂ ਛੋਟੀਆਂ ਸਟੂਪਿਡ ਮਿਸਟੇਕਸ ਜਿਹੜੀਆਂ ਆਪਾਂ ਸਮਝ ਲੈਂਦੇ ਹਾਂ ਇਸ ਵੇਲੇ ਆਪਾਂ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਇੱਕ ਰੁਝਾਨ ਹੈਗਾ ਦੇ ਟਰਾਈ ਟੂ ਬੀ ਕੂਲ, ਹੈ ਨਾ, ਵੀ ਦੂਜੇ ਬੱਚੇ ਉਹਨੂੰ ਸਮਝਦੇ ਨੇ ਵੀ ਦੇ ਆਰ ਨਾਟ ਕੂਲ, ਹੈ ਨਾ, ਅਤੇ ਉਹ ਇੱਦਾਂ ਦੀਆਂ ਸਟੂਪਿਡ ਮਿਸਟੇਕ ਕਰਦੇ ਆ ਅਤੇ ਮੁੜ ਕੇ ਉਹੋ ਜਿਹੀਆਂ ਸਟੂਪਿਡ ਮਿਸਟੇਕ ਜਿਹੜੀਆਂ ਉਹ ਬਾਅਦ ਦੇ ਵਿੱਚ ਲਾਈਫ ਦੇ ਵਿੱਚ ਜਾ ਕੇ ਬਹੁਤ ਤੰਗ ਕਰਦੀਆਂ, ਕਹਿੰਦੇ ਦੰਦੀ ਵੱਢਦੀਆਂ ਆ। ਉਹ ਗੱਲ ਜਿਹੜੀ ਆ ਬਿਲਕੁਲ ਉਹ ਚੀਜ਼ ਜਿਹੜੀ ਬਣੀ ਪਈ ਹੈ। ਸੈਨੇਟਰ ਕੋਰੀ ਬੂਕਰ ਜਿਹੜੇ ਆ ਉਹਨਾਂ ਨੇ ਵੀ ਇਸ ਦੇ ਉੱਤੇ ਪ੍ਰਤੀਕਰਨ ਆਪਣਾ ਜ਼ਾਹਰ ਕੀਤਾ। ਉਹਨਾਂ ਨੇ ਗੁੱਸਾ, ਐਂਗੁਇਸ਼, ਅਤੇ ਕਹਿੰਦੇ ਵੀ ਇਹ ਉਸ ਚੀਜ਼ ਨੂੰ ਉਹ ਚੀਜ਼ ਦਿਖਾਉਂਦੀ ਆ ਜਿਸ ਟਾਈਮ ਦੇ ਉੱਤੇ ਜਦੋਂ ਖਾਸ ਕਰਕੇ ਜਿਹੜੇ ਬਲੈਕ ਲੋਕ ਸੀਗੇ ਉਹਨਾਂ ਦੇ ਸਲੇਵ ਸੀਗੇ ਅਤੇ ਉਹ ਵਾਇਲੈਂਸ ਜਿਹੜੀ ਉਹਨਾਂ ਦੇ ਖਿਲਾਫ ਹੁੰਦੀ ਰਹੀ ਆ ਉਸ ਨੂੰ ਉਹ ਵਧਾਵਾ ਦੇਣ ਵਾਲੀ ਗੱਲ ਆ ਜਾਂ ਉਹ ਦੁਬਾਰਾ ਜ਼ਖਮਾਂ ਨੂੰ ਹਰੇ ਕਰਦੀ ਆ, ਅਤੇ ਇਸ ਦੇ ਚੱਲਦੇ ਇਹਨਾਂ ਨੂੰ ਰਿਜ਼ਾਈਨ ਜਿਹੜਾ ਆ ਉਹ ਕਰਨਾ ਚਾਹੀਦਾ ਆ। ਅਤੇ ਨਾਲ ਹੀ ਇੱਕ ਚੀਜ਼ ਇਹ ਵੀ ਰਮਨ ਜੀ ਇਸ ਦੇ ਵਿੱਚ ਆਉਂਦੀ ਆ ਵੀ ਬਹੁਤ ਸਾਰੇ ਜਿਹੜੇ ਤੁਸੀਂ ਵਿਵਾਦ ਇਹ ਦੇਖੋਗੇ ਮੋਸਟਲੀ ਜਿਹੜੇ ਇਹ ਕੋਕੇਜੀਅਨ ਜਾਂ ਵਾਈਟ ਜਿਹੜੇ ਮੇਲਜ਼ ਆ ਉਹਨਾਂ ਦੇ ਨਾਲ ਜੁੜੇ ਹੋਏ ਇੱਦਾਂ ਦੇ ਵਿਵਾਦ ਆ ਉਹ ਹਮੇਸ਼ਾ ਨਿਕਲ ਕੇ ਆਉਂਦੇ ਆ, ਇਰਰਿਸਪੈਕਟਿਵ ਵੀ ਉਹ ਕਿਹੜੀ ਪਾਰਟੀ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ। ਸੋ ਇਹ ਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਸੈਨੇਟਰਸ ਖਾਸ ਕਰਕੇ ਡੈਮੋਕਰੇਟ ਪਾਰਟੀ ਵੱਲੋਂ ਜਿਹੜੇ ਆ ਉਹਨਾਂ ਦੇ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਬਿਆਨ ਆਏ ਆ ਅਤੇ ਉਹ ਕਹਿ ਰਹੇ ਆ ਗਵਰਨਰ ਆਫ ਵਰਜੀਨੀਆ ਨੂੰ ਵੀ ਉਹ ਸਟੈਪ ਅਸਾਈਡ ਕਰਨ, ਜਿਨ੍ਹਾਂ 'ਚ ਕਮਲਾ ਹੈਰਿਸ ਸੈਨੇਟਰ ਅਤੇ ਕ੍ਰਿਸਟਨ ਗਿਲੀਬ੍ਰੈਂਡ ਇਹਨਾਂ ਨੇ ਜਿਹੜਾ ਬਿਆਨ ਦਿੱਤਾ। ਇਹਨਾਂ ਨੂੰ ਬਿਆਨ ਇਸ ਲਈ ਦੇਣਾ ਵੀ ਪੈਣਾ ਸੀਗਾ ਕਿਉਂਕਿ ਇਹ ਤਿੰਨੇ ਹੀ ਜਾਣੇ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜੇ ਉਹ ਰਨ ਵੀ ਕਰ ਰਹੇ ਆ, ਅਤੇ ਜੇ ਉਹ ਦੋਹਰਾ ਮਾਪਦੰਡ ਅਪਣਾਉਂਦੇ ਵੀ ਰਿਪਬਲਿਕਨਸ ਨੂੰ ਹੋਰ ਕਹਿੰਦੇ ਡੈਮੋਕਰੇਟਸ ਨੂੰ ਕੁਝ ਹੋਰ ਕਹਿੰਦੇ ਤਾਂ ਲੋਕਾਂ ਦੀ ਵੋਟ ਉਹਨਾਂ ਦੇ ਹੱਥੋਂ ਜਾਂਦੀ ਨਜ਼ਰ ਆਉਂਦੀ ਆ। ਜੀ, ਅਤੇ ਆਪਾਂ ਜਿਹੜੀ ਰਮਨ ਜੀ ਹੁਣ ਟਰੱਕਿੰਗ ਨਿਊਜ਼ ਦੇ ਉੱਤੇ ਜਿਹੜੀ ਨਜ਼ਰ ਮਾਰਨੀ ਜੇ ਸ਼ੁਰੂ ਕਰੀਏ, ਕੱਲ੍ਹ ਜਿਹੜਾ ਸਭ ਨੂੰ ਪਤਾ ਸਾਸਕੈਚੁਅਨ ਦੇ ਵਿੱਚ ਇੱਕ ਬਹੁਤ ਭਿਆਨਕ ਹੰਬੋਲਟ ਜਿਹੜੀ ਹਾਕੀ ਫੁੱਟਬਾਲ ਟੀਮ ਜਿਹੜੀ ਸੀਗੀ ਉਹਦਾ ਐਕਸੀਡੈਂਟ ਹੋਇਆ ਸੀ, ਜਿਸ ਦੇ ਵਿੱਚ ਜਸਪ੍ਰੀਤ ਸਿੱਧੂ ਇੱਕ ਸੈਮੀ ਟਰੱਕ ਜਿਹੜਾ ਚਲਾ ਰਿਹਾ ਸੀ ਉਹ ਦੁਰਘਟਨਾਗ੍ਰਸਤ ਜਿਹੜਾ ਹੋ ਗਿਆ ਸੀ, ਅਤੇ ਉਹਦੇ ਕਰਕੇ ਕਈ ਜਿਹੜੇ ਬੱਚੇ ਉਸ ਦੇ ਵਿੱਚ ਮਾਰੇ ਗਏ ਸੀ। ਇਹ ਕੇਸ ਦੀ ਜਿਹੜੀ ਸੁਣਵਾਈ ਆ ਉਹ ਵਿਕਟਮਸ ਦੇ ਪਰਿਵਾਰਾਂ ਦੇ ਵੱਲੋਂ, ਉਹਨਾਂ ਦੇ ਮਾਪਿਆਂ ਦੇ ਵੱਲੋਂ ਬਿਆਨ ਜਿਹੜੇ ਆ ਉਹ ਦਰਜ ਕਰਵਾਏ ਜਾ ਰਹੇ ਸੀ ਅਦਾਲਤ ਦੇ ਵਿੱਚ, ਅਤੇ ਕੱਲ੍ਹ ਕਹਿੰਦੇ ਅਦਾਲਤੀ ਕਾਰਵਾਈ ਜਿਹੜੀ ਉਸ ਦੇ ਵਿੱਚ ਪੂਰੀ ਹੋ ਗਈ ਆ। ਜਸਪ੍ਰੀਤ ਸਿੱਧੂ ਜਿਹੜਾ ਉਹ ਸੈਮੀ ਟਰੱਕ ਦਾ ਡਰਾਈਵਰ ਸੀਗਾ, ਉਸ ਨੇ ਇਸ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਆ। ਉਹ ਕਹਿੰਦਾ ਵੀ ਜਿਹੜੀ ਚੀਜ਼ ਮੈਂ ਤੁਹਾਡੇ ਕੋਲੋਂ ਹੋਈ ਆ ਉਹ ਬਹੁਤ ਹੀ ਜਿਹੜੀ ਅਨਮੋਲ ਸੀਗੀ, ਅਤੇ ਇਸ ਚੀਜ਼ ਦੇ ਲਈ ਉਹ ਬਹੁਤ 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 ਜ਼ਿਆਦਾ ਜਿਹੜਾ ਆ ਉਹ ਸ਼ਰਮਿੰਦਾ ਆ, ਅਤੇ ਬਹੁਤ ਉਸ ਦੇ ਲਈ ਜਿਹੜਾ ਉਹ ਮਾਫੀ ਮੰਗਦਾ ਆ। ਇੰਨੀ ਕੁ ਜਿਹੜੀ ਭਾਵਨਾਤਮਕ ਗੱਲ ਜਿਹੜੀ ਉਸਨੇ ਜ਼ਰੂਰ ਕਹੀ ਸੀ। ਅਤੇ ਇੱਕ ਜਿਹੜੀ ਵੱਡੀ ਗੱਲ ਇਹ ਵੀ ਆ ਰਮਨ ਜੀ ਵੀ ਇਹੋ ਜਿਹੇ ਮੌਕੇ ਦੇ ਉੱਤੇ ਜ਼ਿੰਮੇਵਾਰੀ ਲੈਣਾ ਇਹ ਵੀ ਇੱਕ ਬਹੁਤ
ਵੱਡਾ ਜਿਹੜਾ ਕਹਿ ਸਕਦੇ ਹਾਂ ਦਿਲ ਵਾਲੀ ਗੱਲ ਆ, ਨਹੀਂ ਤਾਂ ਆਮ ਤੌਰ ਤੇ ਹੁੰਦਾ ਨਹੀਂ, ਨਹੀਂ ਤਾਂ ਲੋਕ ਭੱਜ ਜਾਂਦੇ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਚੱਕਣ ਤੋਂ। ਸੋ ਇਹ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦੇ ਨਾਲ ਜਿਹੜੀ ਆ ਇਹ ਘਟਨਾ ਜਿਹੜੀ ਵਾਪਰੀ ਹੈ ਬਹੁਤ ਹੀ ਜ਼ਿਆਦਾ ਮੰਦਭਾਗੀ ਸੀ। ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜੇ ਪੀੜਤ ਦੇ ਪਰਿਵਾਰਕ ਮੈਂਬਰ ਜਿਹੜੇ ਬੋਲ ਰਹੇ ਸੀ, ਕਹਿੰਦੇ ਵੀ ਇਸ ਦੇ ਵਿੱਚੋਂ ਕਿਸੇ ਨੇ ਵੀ ਕੁਛ ਜਿੱਤਣਾ ਨਹੀਂ ਆ, ਅਤੇ ਕਹਿੰਦੇ ਐਟਲੀਸਟ ਸਾਨੂੰ ਇੰਨਾ ਲੱਗਾ ਵੀ ਹਾਂ ਇਹ ਆਪਣੀ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਆ, ਅਤੇ ਉਹ ਉਸ ਮਨ ਦੇ ਵਿੱਚ ਉਹ ਵੀ ਜਿਹੜਾ ਆ ਇਸ ਚੀਜ਼ ਦੇ ਵਿੱਚੋਂ ਲੰਘ ਰਿਹਾ ਆ ਵੀ ਉਹਦੇ ਨਾਲ ਜਿਹੜੀ ਚੀਜ਼ ਉਸਨੇ ਉਹ ਕੀਤੀ ਆ ਵੀ ਉਹ ਬਹੁਤ ਹੀ ਜਿਹੜੀ ਆ ਮੰਦਭਾਗੀ ਉਸ ਦੇ ਕੋਲੋਂ ਹੋਈ ਆ, ਅਤੇ ਉਹ ਸ਼ਰਮਿੰਦਾ ਆ, ਅਤੇ ਉਸ ਨੂੰ ਉਹ ਪਛਚਾਤਾਪ ਜਿਹੜਾ ਕਿਤੇ ਨਾ ਕਿਤੇ ਹੋ ਰਿਹਾ ਆ। ਅਤੇ ਇਹ ਜਿਹੜੀ ਚੀਜ਼ ਆ ਜਸਪ੍ਰੀਤ ਸਿੱਧੂ ਦੇ ਜਿਹੜੀ ਅਦਾਲਤ ਦੇ ਵਿੱਚ ਕਾਰਵਾਈ ਆ ਉਸ ਦੇ ਨਾਲ ਹੋਈ ਆ। 5 ਦਿਨਾਂ ਦੇ ਲਈ ਜਿਹੜੀ ਇਹ ਕਾਰਵਾਈ ਚੱਲਣੀ ਸੀ, ਪਰ ਕਹਿੰਦੇ 3.5 ਦਿਨ ਦੇ ਵਿੱਚ ਜਿਹੜੀ ਆ ਸਾਰਿਆਂ ਦੇ ਬਿਆਨ ਵਗੈਰਾ ਜਿਹੜੇ ਦਰਜ ਹੋ ਗਏ, ਸਟੇਟਮੈਂਟਸ ਜਿਹੜੇ ਆ ਉਹ ਉਹਨਾਂ ਨੇ ਜਾਰੀ ਜਿਹੜੇ ਉਹ ਕਰ ਦਿੱਤੇ ਸੀਗੇ। ਅਤੇ ਹੁਣ ਕਹਿੰਦੇ ਮਾਰਚ ਦੀ 22 ਤਰੀਕ ਨੂੰ ਜਿਹੜਾ ਇਸ ਦੇ ਉੱਤੇ ਫੈਸਲਾ ਸੁਣਾਇਆ ਜਾ ਸਕਦਾ ਆ। ਜਿਹੜੇ ਵਿਰੋਧੀ ਜਿਹੜੇ ਧਿਰ ਦੇ ਕਹਿ ਸਕਦੇ ਹਾਂ ਵੀ ਜਿਹੜੇ ਪੀੜਤਾਂ ਦੇ ਵੱਲੋਂ ਜਿਹੜੇ ਵਕੀਲ ਸੀ ਉਹ ਇਸ ਦੇ ਲਈ 10 ਸਾਲ ਦੀ ਜਿਹੜੀ ਸਜ਼ਾ ਆ ਉਹ ਮੰਗ ਰਹੇ ਆ। ਇਸ ਕੇਸ ਦੇ ਵਿੱਚ ਵਹੀਕਲ ਜਿਹੜੀ ਆ ਇਹ ਕਰਕੇ ਜਿਹੜੀ ਕਹਿੰਦੇ ਮੈਕਸੀਮਮ ਜਿਹੜੀ ਇਸ ਨੂੰ ਸਜ਼ਾ ਹਰ ਇੱਕ ਕਾਊਂਟ ਦੇ ਲਈ 14 ਸਾਲ ਦੀ ਹੋ ਸਕਦੀ ਆ। ਅਤੇ ਇਹ ਕਿਆਸ ਰਹੀਆਂ ਲੱਗ ਰਹੀਆਂ ਵੀ ਸਾਰੇ ਦੇ ਸਾਰੇ ਜਿਹੜੇ ਮਾਰੇ ਗਏ ਬੱਚਿਆਂ ਦੀ ਜਿਹੜੀ ਸਜ਼ਾ ਉਸ ਨੂੰ ਇਕੱਠਿਆਂ ਹੀ ਸ਼ਾਇਦ ਜਿਹੜੀ ਉਹ ਸੁਣਾਈ ਜਾ ਸਕਦੀ ਆ। ਅਤੇ ਵਕੀਲਾਂ ਦੇ ਵੱਲੋਂ 10 ਸਾਲ ਦੀ ਜਿਹੜੀ ਇਕੱਠਿਆਂ ਦੀ ਜਿਹੜੀ ਕਨਕਰੰਟ ਜਿਹੜੀ ਕਰਕੇ ਜਿਹੜੀ ਸਜ਼ਾ ਇਸ ਦੇ ਲਈ ਮੰਗੀ ਆ। ਸੋ ਪਰ ਹੁਣ ਜੱਜ ਦੇ ਉੱਤੇ ਰਹੇਗਾ ਵੀ ਉਹ ਇਸ ਨੂੰ ਕਿਹੜੀ ਸਜ਼ਾ ਜਿਹੜੀ ਉਹ ਸੁਣਾਉਣਗੇ। ਜੀ ਬਿਲਕੁਲ ਜੀ। ਸੋ ਅਗਲੀਆਂ ਜਿਹੜੀਆਂ ਹੁਣ ਆਪਾਂ ਨਾਲ ਦੇ ਨਾਲ ਵੱਖ-ਵੱਖ ਜਿਹੜੀਆਂ ਖਬਰਾਂ ਜਿਹੜੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਜਿਹੜੀਆਂ ਕਰਦੇ ਵੀ ਹਾਂ। ਸੋ ਇਹ ਇੱਕ ਚੀਜ਼ ਜਿਹੜੀ ਇਸ ਪੂਰੇ ਮੈਂ ਕਹਿ ਸਕਦਾ ਕੇਸ ਦੇ ਵਿੱਚੋਂ ਆਈ ਆ, ਉਸਨੇ ਜਿਹੜਾ ਜਸਪ੍ਰੀਤ ਉਸਨੇ ਮੰਨਿਆ ਵੀ ਕਹਿੰਦਾ ਵੀ ਮੇਰੇ ਕੋਲ ਐਕਸਪੀਰੀਅੰਸ ਦੀ ਇਸ ਚੀਜ਼ ਦੇ ਵਿੱਚ ਘਾਟ ਸੀਗੀ। ਸੋ ਕਹਿੰਦਾ ਵੀ ਮੇਰਾ ਇਨਐਕਸਪੀਰੀਅੰਸ ਦੇ ਕਰਕੇ ਇਹ ਚੀਜ਼ ਜਿਹੜੀ ਵਾਪਰੀ ਆ ਉਹ 5 ਕਹਿੰਦੇ, ਕਿਉਂਕਿ ਜੇ ਤੁਸੀਂ ਉਹ ਪੂਰੀ ਕੇਸ ਨੂੰ ਜੇ ਤੁਸੀਂ ਕਿਸੇ ਨੇ ਪੜ੍ਹਿਆ ਜਾਂ ਸਟੱਡੀ ਕੀਤਾ, ਉਹ ਕਹਿੰਦੇ ਵੀ 5 ਵੱਖ-ਵੱਖ ਸਾਈਨਜ਼ ਸੀਗੇ ਵੀ ਇਹ ਸਟਾਪ ਉੱਥੇ ਆ ਰਿਹਾ ਆ, ਵੀ ਉੱਥੇ ਤੁਸੀਂ ਜਾ ਕੇ ਰੁਕਣਾ ਆ, ਪਰ ਸਮਹਾਉ ਉਸ ਦੇ ਕੋਲੋਂ ਮਿਸਮੈਨੇਜ ਜਿਹੜਾ ਹੋ ਗਿਆ, ਉਸ ਨੂੰ ਉਹ ਦਿਖੇ ਨਹੀਂ ਕੀ ਉਸ ਦੇ ਪਿੱਛੇ ਕਾਰਨ ਸੀ। ਉਸਨੇ ਇਸ ਚੀਜ਼ ਦਾ ਜਿਹੜਾ ਪਛਤਾਤਾਪ ਜਿਹੜਾ ਕੀਤਾ ਆ। ਸੋ ਜ਼ਰੂਰੀ ਨਹੀਂ ਆ ਵੀ ਬੰਦੇ ਨੇ ਕੋਈ ਜਾਣ ਬੁੱਝ ਕੇ ਜਿਹੜਾ ਉਹ ਕੀਤਾ ਹੋਵੇ, ਕਈ ਵਾਰੀ ਧਿਆਨ ਜਿਹੜਾ ਉਹਦਾ ਕਿਸੇ ਹੋਰ ਪਾਸੇ ਹੁੰਦਾ ਆ, ਅਤੇ ਐਡੀ ਵੱਡੀ ਚੀਜ਼ ਵੀ ਜਿਹੜੀ ਉਸ ਦੇ ਕੋਲੋਂ ਮਿਸ ਹੋ ਜਾਂਦੀ। ਉਹੀ ਚੀਜ਼ ਉਸਨੇ ਇਸ ਕੇਸ ਦੀ ਸੁਣਵਾਈ ਦੇ ਵਿੱਚ ਰਮਨ ਜੀ ਜਿਹੜਾ ਉਸਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਵੀ ਮੇਰਾ ਜਿਹੜਾ ਇਨਐਕਸਪੀਰੀਅੰਸ ਜਿਹੜਾ ਉਸ ਨੂੰ ਲੈ ਬੈਠਾ। ਉਸ ਤੋਂ ਕੁਛ ਮਹੀਨੇ ਪਹਿਲਾਂ ਹੀ ਜਸਪ੍ਰੀਤ ਸਿੱਧੂ ਆ ਜਿਹੜਾ ਉਹ ਸੈਮੀ ਟਰੱਕ ਜਿਹੜਾ ਆ ਉਹ ਚਲਾਉਣਾ ਸ਼ੁਰੂ ਉਸਨੇ ਕੀਤਾ ਸੀ। ਉਸ ਤੋਂ ਪਹਿਲਾਂ ਉਹ ਇੱਕ ਲਿਕਰ ਸਟੋਰ ਦੇ ਉੱਤੇ ਬਤੌਰ ਮੈਨੇਜਰ ਜਿਹੜਾ ਉਹ ਕੰਮ ਕਰਦਾ ਹੁੰਦਾ ਸੀਗਾ। ਬਿਲਕੁਲ, ਇਹ ਜਿਹੜੀ ਹਾਦਸਾ ਆ, ਠੀਕ ਆ, ਹਾਦਸਾ ਵਾਪਰ ਗਿਆ, ਲਾਸ ਆਫ ਲਾਈਫ ਹੋਇਆ। ਜਸਪ੍ਰੀਤ ਸਿੱਧੂ ਨੇ ਇਹ ਮੰਨ ਲਿਆ ਕਿ ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ, ਜਿਹੜੀ ਕਿ ਇੱਕ ਵਧੀਆ ਗੱਲ ਹੈਗੀ ਹੈ, ਚੰਗੀ ਗੱਲ। ਆਪਣਾ ਜੇ ਗਲਤੀ ਕੀਤੀ ਉਹਨੂੰ ਮੰਨਣਾ ਬੜੀ ਚੰਗੀ ਗੱਲ ਹੁੰਦੀ ਹੈ, ਤੇ ਮੰਨ ਕੇ ਉਹਨੂੰ ਸੁਧਾਰਨਾ। ਤੇ ਪਰ ਮੇਰੇ ਖਿਆਲ ਦੇ ਵਿੱਚ ਜਿਹੜੇ ਆਪਾਂ ਸੁਣਨ ਵਾਲੇ, ਜਿਹੜੇ ਆਪਾਂ ਦੇਖਣ ਵਾਲੇ ਹੋਰ ਜਿੰਨੇ ਵੀ ਬਾਹਰ ਇਸ ਵੇਲੇ ਹੈਗੇ ਆ, ਇਸ ਤੋਂ ਪੂਰੀ ਸੇਧ ਲੈਣ ਦੀ ਲੋੜ ਹੈ ਕਿ ਉਹਨੇ ਕੀ ਗੱਲ ਇਹ ਕੀਤੀ ਹੈ ਕਿ ਮੇਰਾ ਜਿਹੜਾ ਇਨਐਕਸਪੀਰੀਅੰਸ ਹੈ, ਜਿਹੜਾ ਮੈਨੂੰ ਫੁੱਲ ਐਕਸਪੀਰੀਅੰਸ ਨਹੀਂ ਸੀਗਾ, ਉਹਦੇ ਰੀਜ਼ਨ ਕਰਕੇ ਮੇਰਾ ਇਹ ਹਾਦਸਾ ਵਾਪਰਿਆ। ਤੇ ਜਿਹੜੇ ਹੁਣ ਨਵੇਂ ਲਾਇਸੈਂਸ ਲੈ ਰਹੇ ਆ ਇਸ ਵੇਲੇ, ਉਹਨਾਂ ਨੂੰ ਇਸ ਚੀਜ਼ ਤੋਂ ਬੜੇ ਧਿਆਨ ਦੇ ਨਾਲ ਬੜੀ ਸੇਧ ਲੈਣ ਦੀ ਲੋੜ ਹੈ ਕਿ ਜਿਹੜਾ ਲਾਇਸੈਂਸ ਜਦੋਂ ਤੁਸੀਂ ਲੈਣਾ ਆ ਜਾਂ ਜਦੋਂ ਤੁਸੀਂ ਇਹ ਕੰਮ ਕਰਦੇ ਆ, ਤੇ ਖਾਸ ਕਰਕੇ ਟਰੱਕ ਦੇ ਲਈ ਦੇਖੋ, ਕੋਈ ਵੀ ਤੁਸੀਂ ਵਹੀਕਲ ਚਲਾਉਂਦੇ ਆ, ਕੋਈ ਵੀ ਕਾਰ ਜਾਂ ਕੁਛ ਵੀ ਚਲਾਉਂਦੇ ਆ, ਧਿਆਨ ਤੇ ਰੱਖਣ ਦੀ ਲੋੜ ਆ। ਪਰ ਖਾਸ ਕਰਕੇ ਟਰੱਕ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਕਈ ਛੋਟੀਆਂ ਗੱਡੀਆਂ ਜਿਹੜੀਆਂ ਕਿ ਸਟਾਪ ਸਾਈਨ ਮਿਸ ਕਰ ਜਾਣ ਤੇ ਸ਼ਾਇਦ ਹੋ ਸਕਦਾ ਇੰਨਾ ਉਹਨਾਂ ਦਾ ਨੁਕਸਾਨ ਨਾ ਹੋਵੇ, ਪਰ ਲੇਕਿਨ ਟਰੱਕ ਦਾ ਜਿਹੜਾ ਆ ਉਹ ਆਪਣਾ ਤੇ ਹੈ ਹੀ ਹੈ, ਜਿਹੜਾ ਦੂਸਰੇ ਦਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ, ਕਿਉਂਕਿ ਇੰਨਾ ਹੈਵੀ ਹੁੰਦਾ। ਔਰ ਵੇਟ ਜਿਹੜਾ ਹੁਣ ਖਾਸ ਕਰਕੇ ਮੈਂ ਹੁਣ ਰੀਸੈਂਟਲੀ 1-2 ਹੋਰ ਵੀ ਜਿਹੜੀਆਂ ਖਬਰਾਂ ਜਿਹੜੀਆਂ ਇਸ ਵੇਲੇ ਨਿਊਜ਼ ਦੇ ਵਿੱਚ ਸੀਗੀਆਂ ਕਿ ਇੱਕ ਟਰੱਕ ਜਿਹੜਾ ਕਿ ਆਪਣਾ ਸਾਈਨ ਦੇਖਦਾ ਨਾ ਹੋਇਆ, ਤੇ ਉਹ ਇੱਕ ਪੁਲ ਦੇ ਉੱਤੋਂ, ਕੱਚੇ ਪੁਲ ਦੇ ਉੱਤੋਂ ਜਿਹੜਾ ਸੀਗਾ, ਲੱਕੜ ਦੇ ਪੁਲ ਦੇ ਉੱਤੋਂ ਈਵਨ ਟਰੱਕ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਸਾਰਾ ਟਰੱਕ ਜਿਹੜਾ
ਉਹ ਵਿੱਚ ਪੁਲ ਤੋੜ ਕੇ ਤੇ ਉਹਦੇ ਵਿੱਚ ਗਿਰ ਗਿਆ ਪਾਣੀ ਦੇ ਵਿੱਚ। ਤੇ ਉਹ ਇਹ ਸੋਚੋ ਵੀ ਉਸ ਡਰਾਈਵਰ ਦੀ ਸਟੇਟ ਆਫ ਮਾਈਂਡ ਕੀ ਹੋਊਗਾ, ਇੰਨਾ ਵੱਡਾ ਸਾਈਨ ਲੱਗਾ ਅੱਗੇ। ਔਰ ਕਾਮਨ ਸੈਂਸ ਯੂਜ਼ ਕਰੋ ਵੀ ਜਿਹੜਾ ਅੱਗੇ ਟਰੱਕ ਜਿੱਤੇ ਜਾ ਰਿਹਾ ਹੈਗਾ ਉਹ ਤੁਹਾਨੂੰ ਹੋਲਡ ਕਰ ਸਕਦਾ। ਆਈ ਮੀਨ ਇੰਨਾ ਤਾਂ ਦਿਮਾਗ ਕੰਮ ਕਰ, ਲੱਕੜ ਦਾ ਬ੍ਰਿਜ ਹੈ ਯਾਰ। ਉੱਤੇ ਨਾਲੇ ਪਾਊਂਡਸ ਜਿਹੜੇ ਲਿਖੇ ਸੀਗੇ ਵੀ ਇਤੋਂ ਜਿਹੜਾ ਭਾਰਾ ਜਿਹੜਾ ਉਸ ਦੇ ਉੱਤੇ ਨਾ ਜਾਵੇ। ਸੋ ਇਹ ਜਦੋਂ ਜੇ ਤੁਸੀਂ ਸਾਰੀ ਇਸ ਦੇ ਵਿੱਚ ਕਾਰਵਾਈ ਜੇ ਕੋਈ ਸੁਣੋ ਤੇ ਪੜ੍ਹੋ, ਉਸਨੇ ਕਿਹਾ ਵੀ ਉਹਦੇ ਜਿਹੜੇ ਟਾਇਰ ਦੇ ਨਾਲ ਕੁਛ ਹੋ ਰਿਹਾ ਸੀ, ਸੋ ਉਹਦਾ ਧਿਆਨ ਉਸ ਪਾਸੇ ਵੱਲ ਨੂੰ ਜਿਹੜਾ ਉਹ ਜ਼ਿਆਦਾ ਚਲਾ ਗਿਆ ਅਤੇ ਉਸਨੇ ਧਿਆਨ ਹੀ ਨਹੀਂ ਦਿੱਤਾ ਬਾਅਦ ਦੇ ਵਿੱਚ ਵੀ ਜਿਹੜੇ ਇੰਨੇ ਸਾਈਨ ਜਿਹੜੇ ਆ ਉਹ ਲਾਗੋਂ ਦੀ ਲੰਘ ਗਏ ਆ। ਅਤੇ ਜਿਹੜੇ ਜਾਂਚਕਰਤਾ ਸੀ ਉਹਨਾਂ ਨੇ ਹਰ ਇੱਕ ਤਰੀਕੇ ਦੇ ਨਾਲ ਟਰਾਈ ਕੀਤੀ। ਕਹਿੰਦੇ ਜਦੋਂ ਸੂਰਜ ਛਿਪ ਰਿਹਾ ਸੀ, ਚੜ੍ਹ ਰਿਹਾ ਸੀ, ਉਹਨਾਂ ਨੇ ਟਰਾਈ ਕੀਤੀ ਵੀ ਕਿਤੇ ਅੱਖਾਂ ਦੇ ਵਿੱਚ ਤਾਂ ਨਹੀਂ ਸੀ ਪੈ ਰਿਹਾ ਜਿਹੜਾ ਇਹਨੂੰ ਪਤਾ ਨਹੀਂ ਲੱਗਾ, ਇੱਧਰੋਂ ਉੱਧਰੋਂ ਕੋਈ ਰੁੱਖਾਂ ਦੇ ਕਰਕੇ ਜਿਹੜਾ ਇਸ ਨੂੰ ਦਿਖਿਆ ਨਾ ਹੋਵੇ, ਜਿਹੜਾ ਉਹਦੇ ਕਰਕੇ ਪਤਾ ਨਾ ਲੱਗੇ। ਕਹਿੰਦੇ ਉਹ ਸਾਰਾ ਕੁਛ ਉਹਨਾਂ ਨੇ ਚੈੱਕ ਕੀਤਾ, ਕਹਿੰਦੇ ਵੀ ਇਹ ਸਾਈਨ ਮਿਸ ਨਹੀਂ ਸੀ ਹੋਣੇ ਚਾਹੀਦੇ। ਸੋ ਉਸਨੇ ਉਹ ਕਿਹਾ ਉਹਨੇ ਜਿਹੜਾ ਸਿਸਟਮ ਦੇ ਉੱਤੇ ਜ਼ਿੰਮੇਵਾਰੀ ਨਹੀਂ ਸਿੱਟੀ। ਨਹੀਂ ਤਾਂ ਬੰਦਾ ਕਈ ਵਾਰੀ ਕੀ ਕਰਦਾ ਵੀ ਨਹੀਂ ਜੀ ਇੱਥੇ ਸਿਸਟਮ ਹੀ ਇੱਦਾਂ ਦਾ, ਉਹ ਤਾਂ ਇੱਦਾਂ ਦਈ ਜਾਂਦੇ, ਅਸੀਂ ਲਈ ਜਾਂਦੇ ਹਾਂ ਅਤੇ ਕਰੀ ਜਾਂਦੇ ਹਾਂ। ਪਰ ਉਸਨੇ ਜ਼ਿੰਮੇਵਾਰੀ ਚੱਕੀ ਵੀ ਹਾਂ ਵੀ ਇਹਦੇ ਵਿੱਚ ਮੇਰੀ ਹੋਈ ਗਲਤੀ ਸੀ, ਮੇਰਾ ਇਨਐਕਸਪੀਰੀਅੰਸ ਜਿਹੜਾ ਆ ਉਸ ਨੂੰ ਲੈ ਬੈਠਾ ਸੀ। ਉਸਨੇ ਇਸ ਤੋਂ ਪਹਿਲਾਂ ਦਾ ਇੱਕ ਵਿੱਚ ਵਾਕਿਆਤ ਵੀ ਜਿਹੜਾ ਉਸਨੇ ਦੱਸਿਆ ਵੀ ਜਦੋਂ ਤਿਲਕਣ ਜੀ ਕਿਤੇ ਜ਼ਿਆਦਾ ਹੋਈ ਸੀ, ਉਸਨੇ ਸਾਈਡ 'ਤੇ ਜਿਹੜਾ ਟਰੱਕ ਜਿਹੜਾ ਉਹ ਲਾ ਲਿਆ ਸੀਗਾ ਅਤੇ ਉੱਤੋਂ ਟਰੱਕ ਬਾਅਦ ਦੇ ਵਿੱਚ ਰੋਡ 'ਤੇ ਚੜ੍ਹ ਨਹੀਂ ਸੀ ਰਿਹਾ ਅਤੇ ਉਸਨੇ ਟੋ ਟਰੱਕ ਵਾਲੇ ਨੂੰ ਟਰਾਈ ਕੀਤੀ ਕਾਲ ਕਰਨ ਦੀ, ਉਹ ਆ ਨਾ ਸਕਿਆ। ਅਤੇ ਫਿਰ ਉੱਥੇ ਕੋਈ ਲੋਕਲ ਬੰਦਾ ਸੀ, ਉਸਨੇ ਆਪਣੇ ਪਿੱਕੇ ਦੇ ਨਾਲ ਇਸ ਦੇ ਟਰੱਕ ਨੂੰ ਮਾੜਾ ਜਿਹਾ ਧੱਕਾ ਲਾ ਕੇ ਰੋਡ ਦੇ ਉੱਤੇ ਚਾੜ੍ਹਿਆ। ਸੋ ਇਹ ਕਿਤੇ ਨਾ ਕਿਤੇ ਇਹ ਵੀ ਦਰਸਾਉਂਦਾ ਆ ਰਮਨ ਜੀ ਵੀ ਕਈ ਵਾਰੀ ਜਿਹੜੇ ਕੰਪਨੀਆਂ ਵਾਲੇ ਆ ਉਹ ਜ਼ਿੰਮੇਵਾਰੀ ਜ਼ਿਆਦਾ ਸੁੱਟ ਦਿੰਦੇ ਆ ਨਵੇਂ ਡਰਾਈਵਰ ਦੇ ਉੱਤੇ ਵੀ। ਇਨਐਕਸਪੀਰੀਅੰਸ ਹੁੰਦਾ ਵੀ ਆ, ਉਹ ਕਹਿੰਦਾ ਵੀ ਰਿਹਾ ਵੀ ਮੇਰੇ ਕੋਲ ਜਿਹੜਾ ਇੱਦਾਂ ਜਿਹੜਾ ਸ਼ਾਇਦ ਚੱਲਣਾ ਨਹੀਂ ਹੈ ਨਾ, ਵੀ ਮੁਸ਼ਕਿਲ ਆ ਮੇਰੇ ਦੇ ਲਈ। ਪਰ ਫਿਰ ਵੀ ਜਦੋਂ ਤੁਸੀਂ ਉਸ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਸੁੱਟ ਦਿੰਦੇ ਆ, ਫਿਰ ਉਹ ਕਿਤੇ ਨਾ ਕਿਤੇ ਇੱਦਾਂ ਦੇ ਹਾਦਸਿਆਂ ਨੂੰ ਜਨਮ ਦਿੰਦੀ ਆ। ਆਪਾਂ ਨੂੰ ਹਾਈਵੇ 17 ਦਾ ਹਾਦਸਾ ਵੀ ਯਾਦ ਹੋਣਾ, ਉਹ ਵੀ ਬਿਲਕੁਲ ਨਵਾਂ ਟਰੱਕ ਡਰਾਈਵਰ ਸੀਗਾ। ਉਹ ਵੀ ਉਹ ਇੱਦਾਂ ਹੀ ਕਹਿ ਰਿਹਾ ਸੀਗਾ ਵੀ ਸ਼ਾਇਦ ਮੇਰੇ ਕੋਲੋਂ ਇੰਨਾ ਭਾਰਾ ਟਰੱਕ ਜਿਹੜਾ ਖਾਸ ਕਰਕੇ ਹਿੱਲ ਦੇ ਵਿੱਚ ਢਲਾਨ ਦੇ ਉੱਤੇ ਜਿਹੜਾ ਚਲਾਉਣਾ ਮੁਸ਼ਕਿਲ ਹੋਣਾ ਹੈ। ਉਹਦੇ ਵਿੱਚ ਵੀ ਇੱਕ ਬੰਦੇ ਦੀ ਉਦੋਂ ਜਾਨ ਗਈ ਸੀ। ਸੋ ਇਹ ਦੋਨੋਂ ਹੀ ਪਾਸੇ ਜਿਹੜੀ ਜ਼ਿੰਮੇਵਾਰੀ ਲੈਣ ਦੀ ਜਿਹੜੀ ਜ਼ਰੂਰਤ ਆ। ਇਸ ਹਾਦਸੇ ਤੋਂ ਬਾਅਦ ਇਹ ਜ਼ਰੂਰ ਹੈਗਾ ਆ ਰਮਨ ਜੀ ਵੀ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਲਾਜ਼ ਜਿਹੜੇ ਆ ਇਸ ਦੇ ਕਰਕੇ ਆਉਣ ਵਾਲੇ ਸਮੇਂ 'ਚ ਜਿਹੜੇ ਚੇਂਜ ਆ ਉਹ ਹੋ ਸਕਦੇ ਆ। 17 ਬੱਚਿਆਂ ਦੀ ਉਦੋਂ ਜਿਹੜੀ ਉਹ ਜਾਨ ਚਲੇ ਗਈ ਸੀਗੀ। ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਚੀਜ਼ ਹੈਗੀ ਹੈ ਇਹਦੇ ਉੱਤੇ ਬਿਲਕੁਲ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਜਿਹੜੀਆਂ ਕੰਪਨੀਜ਼ ਹੈਗੀਆਂ ਜਦੋਂ ਡਰਾਈਵਰ ਹਾਇਰ ਕਰਦੀਆਂ ਆ ਅਤੇ ਕੁਛ ਇੱਕ ਡਰਾਈਵਰਸ ਨੂੰ ਤਾਂ ਕਦੀ ਕਦੀ ਉਹਨਾਂ ਕੋਲ ਟਾਈਮ ਜਿੱਦਾਂ ਕਿ ਲੋਡ ਨਹੀਂ ਹੈਗਾ ਅਤੇ ਜਾਂ ਟਾਈਮ ਅਵੇਲੇਬਲ ਹੈਗਾ ਅਤੇ ਉਹ ਥੋੜ੍ਹੀ ਬਹੁਤ ਟ੍ਰੇਨਿੰਗ ਦੇ ਦਿੰਦੇ ਆ। ਪਰ ਕਈ ਵਾਰੀ ਦੇਖਿਆ ਜਾਂਦਾ ਕਿ ਆਮ ਤੌਰ 'ਤੇ ਡਰਾਈਵਰਸ ਨੂੰ ਟ੍ਰੇਨਿੰਗ ਦੇਣ ਦੀ ਥਾਂ 'ਤੇ ਅਣਗਹਿਲੀ ਇੱਥੋਂ ਤੱਕ ਹੋ ਗਈ ਆ ਰਾਜ ਕਿ ਜਿਹੜੀ ਓਰੀਐਂਟੇਸ਼ਨ ਕਰਨੀ ਆ, ਜਿਹੜੀ ਇਹਨੂੰ ਟ੍ਰੇਨਿੰਗ ਦੇਣੀ ਆ, ਉਹ ਤਾਂ ਦੂਰ ਦੀ ਗੱਲ ਆ। ਡਰਾਈਵਰ ਨੂੰ ਆਪਣੇ ਪੇਪਰ ਵਰਕ ਵੀ ਪ੍ਰੋਪਰ ਕਰਕੇ ਉਹਨੂੰ ਆਪਣੇ ਸਿਸਟਮ ਦੇ ਵਿੱਚ ਐਡ ਵੀ ਨਹੀਂ ਕੀਤਾ ਜਾਂਦਾ, ਉਹਨੂੰ ਆਪਣੇ ਇੰਸ਼ੋਰੈਂਸ 'ਤੇ ਨਹੀਂ ਪਾਇਆ ਜਾਂਦਾ, ਉਹਨੂੰ ਜਸਟ ਚਾਬੀਆਂ ਦੇ ਕੇ ਤੋੜ ਦਿੱਤਾ ਜਾਂਦਾ ਕਿ ਸਾਡਾ ਲੋਡ ਲੇਟ ਹੋ ਰਿਹਾ। ਆਈ ਮੀਨ ਲੋਡ ਇੱਕ ਲੇਟ ਹੋ ਜਾਵੇ ਜਾਂ ਲੋਡ ਨੂੰ ਤੁਸੀਂ ਉਸ ਢੰਗ ਨਾਲ ਲਾਓ ਜਾਂ ਜਿਹੜਾ ਡਰਾਈਵਰ ਹਾਇਰ ਕਰਨਾ ਉਹਨੂੰ ਉਸ ਢੰਗ ਨਾਲ ਕਰੋ ਜਿਸ ਢੰਗ ਨਾਲ ਪ੍ਰੋਪਰ ਮਤਲਬ ਕੀਤਾ ਜਾਂਦਾ। ਉਹਦੇ ਪੇਪਰ ਵਰਕ ਨਹੀਂ ਪੂਰੇ ਕਰਨੇ, ਉਹਨੂੰ ਇੰਸ਼ੋਰੈਂਸ 'ਤੇ ਨਹੀਂ ਐਡ ਕਰਨਾ। ਅਤੇ ਟ੍ਰੇਨਿੰਗ ਤਾਂ ਬਹੁਤ ਲਾਸਟ ਵਾਲੀ ਗੱਲ ਹੈ। ਟ੍ਰੇਨਿੰਗ 'ਤੇ ਆਪਾਂ ਮਤਲਬ ਸੋਚਦੇ ਹੀ ਨਹੀਂ ਇਹਦੇ ਵਿੱਚ ਵੀ ਟ੍ਰੇਨਿੰਗ ਵੀ ਦੇਣੀ ਦੀ ਲੋੜ ਹੈ ਜਾਂ ਇਹ ਦੇਖਣ ਦੀ ਲੋੜ ਹੈ ਵੀ ਉਸ ਡਰਾਈਵਰ ਨੂੰ ਕਿੰਨਾ ਕੁ ਐਕਸਪੀਰੀਅੰਸ ਹੈ, ਕਿੰਨਾ ਕੁ ਆਉਂਦਾ ਉਹਨੂੰ, ਠੀਕ ਹੈ ਨਾ। ਕਿਉਂਕਿ ਜਦੋਂ ਮੇਰੇ ਖਿਆਲ ਦੇ ਵਿੱਚ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਅਣਗਹਿਲੀ ਇੱਥੇ ਕਰਦੀਆਂ ਕਿ ਪਹਿਲਾਂ ਤਾਂ ਉਹਨਾਂ ਦਾ ਉਹ ਬੈਕਗਰਾਊਂਡ ਨਹੀਂ ਚੈੱਕ ਹੁੰਦਾ, ਮਤਲਬ ਪੂਰਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਤਾਂ ਬਹੁਤ ਕੰਪਨੀਆਂ ਜਿਹੜੀਆਂ ਕਰਦੀਆਂ ਹੀ ਨਹੀਂ ਇਸ ਵੇਲੇ। ਔਰ ਜਿਹਨੂੰ ਅੱਖੋਂ ਉਹਲੇ ਕਰ ਦਿੱਤਾ ਜਾਂਦਾ। ਜਿਹੜੀ ਟ੍ਰੇਨਿੰਗ ਦਾ ਪਾਰਟ ਆ ਜਾਂ ਜਿਹੜੀ ਉਹਦੀ ਦੇਖਣਾ ਵੀ ਉਹਨੂੰ ਕਿੰਨਾ ਕੁ ਟਰੱਕ ਚਲਾਉਣਾ ਆਉਂਦਾ, ਇਹ ਤਾਂ ਮੇਰੇ ਖਿਆਲ ਸਾਰਿਆਂ ਨਾਲੋਂ ਬਾਅਦ ਦੇ ਵਿੱਚ ਕੈਲਕੂਲੇਟ ਕੀਤਾ ਜਾਂਦਾ ਵੀ ਜਾਂ ਸੋਚਿਆ ਜਾਂਦਾ ਜਾਂ ਦੇਖਿਆ ਜਾਂਦਾ। ਸੋ ਇਹ ਆਪਣੇ ਕੰਪਨੀਆਂ ਦੀ ਇਸ ਵੇਲੇ ਹਾਲਾਤ ਹੈਗੇ ਆ ਜਿਹੜੇ ਕਿ ਮੈਂ ਆਮ ਤੌਰ 'ਤੇ ਕੰਪਨੀਆਂ ਦੇ ਵਿੱਚ ਜਾਂਦਾ ਅਤੇ ਗੱਲ ਕਰਦਾ ਅਤੇ ਇਹ ਮੈਨੂੰ ਪਤਾ ਲੱਗਦਾ ਕਿ ਆਹ ਚੀਜ਼ਾਂ ਹੋ ਰਹੀਆਂ। ਔਰ ਹੁਣ ਖਾਸ ਕਰਕੇ ਇਹ ਸਟ੍ਰਿਕਟਨੈਸ ਜਿਹੜੀ ਆ ਇਹ ਕਰਨੀ ਪਊਗੀ ਕੰਪਨੀਆਂ ਨੂੰ, ਦੇਖਣਾ ਪਊਗਾ ਵੀ ਜਿਹੜੇ ਡਰਾਈਵਰ ਨੂੰ ਹਾਇਰ ਕਰਦੇ ਆ ਉਹਦਾ ਜਿਹੜਾ ਮਿਆਰ ਆ ਕਿੱਥੋਂ ਕੁ ਤੱਕ ਆ, ਉਹ ਕੀ ਸੋਚਦਾ ਆ, ਕਿਸ ਤਰ੍ਹਾਂ ਬੈਕ ਲਗਾਉਂਦਾ ਆ, ਉਹਦੀ ਟੈਸਟ ਲਾਓ, ਥੋੜ੍ਹਾ ਬਹੁਤ ਉਹਨੂੰ ਉਹਦੇ ਨਾਲ ਬੈਠ ਕੇ ਟਰੱਕ ਚਲਾਓ, ਦੇਖੋ ਵੀ ਉਹ ਕਿਸ ਹਾਲਾਤ ਦੇ ਵਿੱਚ ਹੈਗਾ। ਕਿਉਂਕਿ ਇੱਕ ਡਰਾਈਵਰ, ਇੱਕ ਐਕਸੀਡੈਂਟ ਤੁਹਾਡੀ ਕੰਪਨੀ, ਤੁਹਾਡਾ ਸਾਰਾ ਕੈਰੀਅਰ, ਫਿਊਚਰ ਸਾਰਾ ਕੁਝ ਤਬਾਹ ਕਰ ਸਕਦਾ।
ਜੀ ਜੀ ਬਿਲਕੁਲ। ਸੋ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜ਼ਰੂਰਤ ਆ। ਸੋ ਜਾਂਚਕਰਤਾ ਵੀ ਉਸ ਦੇ ਵਿੱਚ ਕਹਿ ਰਹੇ ਸੀ ਵੀ ਕਹਿੰਦਾ ਵੀ ਇਹ ਗੋਲੀ ਵਾਂਗੂ ਉਸ ਇੰਟਰਸੈਕਸ਼ਨ ਦੇ ਵਿੱਚੋਂ ਲੰਘਿਆ। 100 ਮੀਟਰ ਦਾ ਘੱਟੋ ਘੱਟ ਕਹਿੰਦੇ ਫਾਸਲਾ ਚਾਹੀਦਾ ਸੀਗਾ ਇਸ ਨੂੰ ਰੋਕਣ ਦੇ ਲਈ, ਪਰ ਜਿਹੜਾ ਅਖੀਰਲਾ ਸਾਈਨ ਸੀ ਉਹ ਵੀ 100 ਮੀਟਰ ਤੋਂ ਵੱਧ ਦੂਰੀ ਦੇ ਉੱਤੇ ਸੀ, ਪਰ ਤਾਂ ਵੀ ਕਿਉਂਕਿ ਉਸ ਨੂੰ ਦਿਖਿਆ ਨਹੀਂ ਜਾਂ ਉਸ ਦਾ ਧਿਆਨ ਨਹੀਂ ਸੀਗਾ ਅਤੇ ਉਹ ਇਸ ਵੱਲ ਨੂੰ ਜਿਹੜਾ ਆ ਉਹ ਜਾ ਵੱਜਾ। ਸੋ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜਿਹੜੀ ਜ਼ਰੂਰਤ ਆ। ਇਸ ਦੇ ਨਾਲ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਵੀ ਜਿਹੜਾ ਆ ਕਹਿ ਲਓ ਵੀ ਮਾੜੀ ਮੋਟੀ ਵੀ ਇਸ ਦੇ ਵਿੱਚ ਅਣਗਹਿਲੀ ਨਹੀਂ ਹੋਣੀ ਚਾਹੀਦੀ ਜਦੋਂ ਖਾਸ ਕਰਕੇ ਟ੍ਰੇਨਿੰਗ ਲੈਣੀ ਆ। ਹਾਂ, ਜੇ ਤੁਸੀਂ ਸਾਰਾ ਕੁਝ ਠੀਕ ਕਰ ਰਹੇ ਆ ਪਰ ਤਾਂ ਵੀ ਜੇ ਵਾਪਰ ਜਾਵੇ ਹਾਦਸਾ, ਫਿਰ ਜਿਹੜਾ ਉਹ ਕੁਛ ਨਹੀਂ ਕਿਹਾ ਜਾ ਸਕਦਾ ਵੀ ਤੁਸੀਂ ਆਪਣੇ ਵੱਲੋਂ ਜਿਹੜਾ ਉਹ ਸਾਰਾ ਕੁਛ ਜਿਹੜਾ ਠੀਕ ਕੀਤਾ, ਪਰ ਹਾਂ ਪਤਾ ਹੋਇਆ ਵੀ ਇਸ ਨੂੰ ਜਿਹੜਾ ਕਰੈਕਟ ਕੀਤਾ ਜਾ ਸਕਦਾ ਸੀ ਉਹ ਨਾ ਕੀਤਾ ਜਾ ਸਕੇ ਤਾਂ ਫਿਰ ਜਿਹੜੀ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਆ ਉਹ ਹੈਗੀ ਆ। ਸੋ ਪਲੀਜ਼ ਸਾਰੇ ਜਾਣੇ ਧਿਆਨ ਰੱਖੋ, ਜਿਸ ਦੇ ਉੱਤੇ ਤੁਸੀਂ ਚੱਲ ਰਹੇ ਹੋ ਉਹ ਇੱਕ ਚੱਲਦਾ ਫਿਰਦਾ ਜੇ ਕਿ ਮਿਜ਼ਾਈਲ ਦੇ ਵਾਂਗੂ ਜਿਹੜਾ ਉਹ ਕਿਹਾ ਜਾਂਦਾ, ਚਾਹੇ ਛੋਟੀ ਗੱਡੀ ਆ ਅਤੇ ਚਾਹੇ ਵੱਡੀ ਗੱਡੀ ਆ। ਜਦੋਂ ਹਾਦਸਾ ਹੁੰਦਾ ਆ ਅਤੇ ਉਦੋਂ ਪੈਰਾਂ ਥੱਲੋਂ ਜ਼ਮੀਨ ਜਿਹੜੀ ਆ ਉਹ ਨਿਕਲ ਜਾਂਦੀ ਹੈ। ਅਤੇ ਹੁਣ ਆਪਾਂ ਦੇਖ ਰਹੇ ਹਾਂ ਕਿੱਦਾਂ ਰਮਨ ਜੀ ਵੀ ਸਾਰੇ ਪਾਸੇ ਖਾਸ ਕਰਕੇ ਅਮਰੀਕਾ ਦੇ ਜਿਹੜੇ ਮਿਡ ਵੈਸਟ ਦੇ ਵਿੱਚ ਈਸਟ ਵਾਲੇ ਪਾਸੇ ਮੌਸਮ ਕਿੰਨਾ ਜ਼ਿਆਦਾ ਜਿਹੜਾ ਆ ਉਹ ਭਿਆਨਕ ਬਣਿਆ ਪਿਆ ਆ। ਸੋ ਸਾਰੇ ਜਾਣੇ ਇਹਤਿਆਤ ਜਿਹੜਾ ਆ ਉਹ ਵਰਤ ਕੇ, ਸਤਰਕਤਾ ਵਰਤ ਕੇ ਹੀ ਜਿਹੜਾ ਉਸ ਪਾਸੇ ਵੱਲ ਨੂੰ ਚੱਲਿਆ ਜਾਵੇ। ਜੀ ਬਿਲਕੁਲ ਰਾਜ, ਆਪਾਂ ਨੂੰ ਇੱਕ ਫੇਸਬੁੱਕ ਦੇ ਉੱਤੇ ਵਰਿੰਦਰ ਸਿੰਘ ਗੋਰਾ ਹੋਣਾ ਵੱਲੋਂ ਸਵਾਲ ਆਇਆ ਕਿ ਜਿਹੜਾ ਟੀਮ ਡਰਾਈਵਰ ਦੇ ਲਈ ਜਿਹੜਾ ਸਪਲਿਟ ਸ਼ਿਫਟ ਦਾ ਰੂਲ ਹੈਗਾ ਉਹ ਅਜੇ ਬਣਿਆ ਕਿ ਨਹੀਂ ਬਣਿਆ। ਉਹਦਾ ਜਵਾਬ ਦੇ ਦਈਏ ਕਿ ਉਹ ਅਜੇ ਨਹੀਂ ਬਣਿਆ, ਅਜੇ ਉਹਦੀ ਵੇਟ ਕੀਤੀ ਜਾ ਰਹੀ ਹੈ। ਗਵਰਨਮੈਂਟ ਸ਼ਟਡਾਊਨ ਦੇ ਕਾਰਨ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ। ਮਾਰਚ ਦੇ ਵਿੱਚ ਆਸ ਸੀਗੀ ਕਿ ਇਹ ਜਿਹੜਾ ਰੂਲ ਆ ਇਹ ਲਾਗੂ ਕਰ ਦਿੱਤਾ ਜਾਊਗਾ, ਹੋ ਜਾਊਗਾ, ਪਰ ਉਹ ਅਜੇ ਤੱਕ ਲਾਗੂ ਨਹੀਂ ਹੋ ਸਕਿਆ, ਅਜੇ ਤੱਕ ਉਹ ਫੁੱਲੀ ਨਹੀਂ ਆ ਸਕਿਆ। ਸੋ ਇਸ ਕਰਕੇ ਜਿਹੜਾ ਆ ਆਪਣਾ ਇਹ ਰੂਲ ਹੈਗਾ ਇਹਦੀ ਵੇਟ ਕੀਤੀ ਜਾਣੀ ਚਾਹੀਦੀ ਹੈ ਹੁਣ, ਕਿਉਂਕਿ ਇਹ ਗਵਰਨਮੈਂਟ ਸ਼ਟਡਾਊਨ ਕਰਕੇ ਥੋੜ੍ਹਾ ਲੇਟ ਹੋ ਗਿਆ, ਪਰ ਜਲਦੀ ਆਸ ਕਰਦੇ ਹਾਂ ਕਿ ਇਹ ਜਿਹੜਾ ਇਹ ਹੋ ਜਾਊਗਾ ਆਪਣੇ ਕੋਲ। ਜਿਹੜਾ ਆ ਇਹ ਲਾਅ ਜਿਹੜਾ ਆ ਇਹ ਹੋ ਜਾਣਾ ਚਾਹੀਦਾ, ਪਰ ਅਗੇਨ ਗਵਰਨਮੈਂਟ ਸ਼ਟਡਾਊਨ ਕਰਕੇ ਅਜੇ ਨਹੀਂ ਹੈਗਾ, ਅਵੇਲੇਬਲ ਨਹੀਂ ਹੈਗਾ। ਬਿਲਕੁਲ, ਅਤੇ ਅਜੇ 15 ਤਰੀਕ ਤੋਂ ਬਾਅਦ 'ਚ ਵੀ ਪਤਾ ਨਹੀਂ ਦੁਬਾਰਾ ਗਵਰਨਮੈਂਟ ਸ਼ਟਡਾਊਨ ਜਿਹੜੀ ਉਹ ਨਾ ਹੋ ਜਾਵੇ, ਕਿਉਂਕਿ ਅਜੇ ਕੋਈ ਪਤਾ ਨਹੀਂ ਸ਼ਟਡਾਊਨ ਤੋਂ ਵਿੱਚੋਂ ਨਿਕਲਣ ਦੇ ਲਈ ਕੋਈ ਇਹਨਾਂ ਦੀ ਡੈਮੋਕ੍ਰੇਟਾਂ ਦੀ ਅਤੇ ਰਿਪਬਲਿਕਨਾਂ ਦੀ ਕੋਈ ਡੀਲ ਬਣੀ ਆ ਜਾਂ ਨਹੀਂ ਬਣੀ। ਸੋ ਇਹ ਵੀ ਜਿਹੜਾ ਖਦਸ਼ਾ ਨਾਲ ਦੇ ਨਾਲ ਜਿਹੜਾ ਬਰਕਰਾਰ ਬਣਿਆ ਹੋਇਆ ਆ। ਇੱਕ ਹੋਰ ਜਿਹੜਾ ਸਵਾਲ ਇੱਕ ਦਿਨ ਆਫ ਦੀ ਏਅਰ ਸਾਨੂੰ ਇੱਕ ਕਾਲਰ ਜਿਹੜੇ ਟਰੱਕਿੰਗ ਦੇ ਨਾਲ ਸੰਬੰਧਿਤ ਪੁੱਛ ਰਹੇ ਸੀਗੇ ਵੀ ਕੁਛ ਜਿਹੜੀਆਂ ਐਪਸ ਦੇ ਜ਼ਰੀਏ ਜਿਹੜੀ ELD ਚੱਲਦੀ ਆ, ਕੀ ਉਸ ਦੇ ਉੱਤੇ ਵੀ ਕੋਈ ਤਬਦੀਲੀ ਆ ਰਹੀ ਆ, ਕੀ ਉਸ ਨੂੰ ਰੋਕਿਆ ਜਾ ਰਿਹਾ ਆ ਜਾਂ ਕੁਛ ਹੈ ਉਸ ਦੇ ਉੱਤੇ? ਉਹ ਅਨਕਲੀਅਰ ਸੀਗੇ ਇਸ ਚੀਜ਼ ਨੂੰ ਲੈ ਕੇ ਵੀ ਜਿਹੜੀਆਂ ਐਪਸ ਦੇ ਜ਼ਰੀਏ ਜਾਂ ਟੈਬ ਦੇ ਨਾਲ ਜਿਹੜੀ ਚਲਾਈ ਜਾਂਦੀ ਆ, ਕੀ ਉਸ ਦੇ ਉੱਤੇ ਕੋਈ ਤਬਦੀਲੀ ਹੈ ELD ਦੇ ਰੂਲ ਦੇ ਵਿੱਚ ਜਾਂ ਕੀ ਹੈ? ਦੇਖੋ ਜੀ, ਇਸ ਵੇਲੇ ਤਾਂ ELD ਜਾਂ ਐਪ ਦੇ ਨਾਲ ਚੱਲਦੀ ਹੈ ਜਾਂ ਕੋਈ ਆਪਣੀ ਜਿਹੜੀ ਟੈਬਲੇਟ ਦੇ ਨਾਲ ਚੱਲਦੀ ਹੈ, ਕੋਈ ਐਸੀ ਤਬਦੀਲੀ ਨਹੀਂ ਹੈਗੀ, ਕੋਈ ਐਸੀ ਨਹੀਂ ਗੱਲ ਹੈਗੀ। ਪਰ ਡਿਪੈਂਡ ਕਰਦਾ ਕਿ ਜਿਹੜੀ ਕੰਪਨੀ ਦੀ ELD ਹੈਗੀ ਹੈ, ਜਿਹੜੀ ਕੰਪਨੀ ਦੇ ਸਰਵਿਸਿਜ਼ ਯੂਜ਼ ਕਰ ਰਹੇ ਆ, ਉਹ ਕੰਪਨੀ ਜਿਹੜੀ ਆ ਉਹ ਵੈਲਿਡ ਹੈਗੀ ਹੈ ਕਿ ਨਹੀਂ ਹੈਗੀ, ਦੈਟ ਇਜ਼ ਅ ਇਸ਼ੂ। ਉਹਨਾਂ ਨੂੰ ਆਪਣੀ ਕੰਪਨੀ ਦੇ ਹਿਸਾਬ ਨਾਲ ਦੇਖਣਾ ਚਾਹੀਦਾ, ਕਿਉਂਕਿ ਮੋਸਟਲੀ ਜਿਹੜੀਆਂ ELDs ਹੈਗੀਆਂ ਇਸ ਵੇਲੇ ਉਹ ਐਪਸ ਜਾਂ ਆਪਣੀਆਂ ਜਿਹੜੀਆਂ ਟੈਬਲੇਟ ਹੈਗੀਆਂ ਉਹਨਾਂ ਦੇ ਥਰੂ ਹੀ ਯੂਜ਼ ਕੀਤੀ ਜਾਂਦੀ ਆ। ਜੀ ਜੀ। ਅਤੇ ਕੀ ਇਹ ਜਿਹੜੇ AOBRDs ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹੜੀਆਂ ਟੈਬਸ ਦੇ ਉੱਤੇ ਜਾਂ ਐਪਸ ਦੇ ਨਾਲ? ਬਿਲਕੁਲ ਜੀ ਬਿਲਕੁਲ, AOBRD ਹੋਵੇ ਚਾਹੇ ELD ਹੋਵੇ, ਦੋਨੋਂ ਹੀ ਜਿਹੜੀਆਂ ਉਹ ਐਪਸ ਦੇ ਥਰੂ ਹੀ ਆ ਸਾਰਾ ਕੁਛ, ਜਾਂ ਆਪਣੀ ਜਿਹੜੀ ਆ ਟੈਬਲੇਟ ਦੇ ਥਰੂ ਹੀ ਆ। ਸੋ ਇਹਦੇ ਵਿੱਚ ਕੋਈ ਮਤਲਬ ਕਿ ਇਹਦੇ ਵਿੱਚ ਨਹੀਂ ਗੱਲ ਹੈਗੀ, ਔਰ ਨਾ ਹੀ ਕੋਈ ਇਹਦੇ ਚੇਂਜਸ ਹੈਗੇ। ਅਸੀਂ ਲੇਟਲੀ ਆਪਾਂ ਇੱਕ ਗੱਲ ਜ਼ਰੂਰ ਕੀਤੀ ਸੀਗੀ ਕਿ ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਪਰਸਨਲ ਫੋਨ ਦੇ ਉੱਤੇ ਜਿਹੜੀ ਆ ELD ਨਾ ਵਰਤੋ ਉਹਨੂੰ, ਜਾਂ ਆਪਣਾ ਜਿਹੜਾ ਸੈਪਰੇਟ ਫੋਨ ਹੋਵੇ ਤੁਹਾਡਾ ਜਾਂ ਸੈਪਰੇਟ ਤੁਹਾਡੀ ਟੈਬਲੇਟ ਹੋਵੇ ਉਹਦੇ ਉੱਤੇ ਤੁਸੀਂ ਉਹਨੂੰ ਯੂਜ਼ ਕਰੋ, ਟਰਾਈ ਕਰੋ ਵੀ ਆਪਣੇ ਪਰਸਨਲ ਫੋਨ ਦੇ ਉੱਤੇ ਯੂਜ਼ ਨਾ ਕਰੋ। ਕਿ ਬਿਲਕੁਲ ਉਸ ਦੇ ਪਿੱਛੇ ਕਾਰਨ ਇਹੀ ਆ ਵੀ ਜੇ ਤੁਹਾਨੂੰ ਕੋਈ ਰੋਕਦਾ ਅਤੇ ਉਹ ਮੰਗਦਾ ਆ ਅਤੇ ਤੁਹਾਨੂੰ ਉਹ ਫੋਨ ਫੜਾਉਣਾ ਪੈਣਾ, ਅਤੇ ਉਹ ਫਿਰ ਐਜ਼ ਏ ਐਵੀਡੈਂਸ ਵਰਤਿਆ ਜਾਂਦਾ। ਤੁਹਾਡੇ ਫੋਨ ਮੈਸੇਜ ਵੀ ਚੈੱਕ ਕਰ ਸਕਦੇ ਆ, ਤੁਹਾਡੀਆਂ ਕਾਲਸ ਵੀ ਚੈੱਕ ਕਰ ਸਕਦੇ ਵੀ ਤੁਸੀਂ ਵਾਈਲ ਡਰਾਈਵਿੰਗ ਜਿਹੜਾ ਆ ਉਹ ਕੀ ਕਰ ਰਹੇ ਸੀਗੇ। ਸੋ ਇਸ ਚੀਜ਼ ਦਾ ਜਿਹੜਾ ਬਿਲਕੁਲ ਧਿਆਨ ਰੱਖਣਾ ਚਾਹੀਦਾ। ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਇੱਕ ਹਿਸਾਬ ਦੇ ਨਾਲ ਵੱਖੋ ਵੱਖਰੇ ਹੀ ਰੱਖੋ ਤਾਂ ਜਿਹੜੀ ਉਹ ਚੰਗੀ ਗੱਲ ਆ। ਅਗਲੀ ਜਿਹੜੀਆਂ ਕੁਛ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ ਰਮਨ ਜੀ, ਕਹਿੰਦੇ ਊਬਰ ਫਰੇਟ ਵਾਲੇ ਇੱਕ ਨਵੀਂ ਕੋਈ ਰੇਟਿੰਗ ਫੀਚਰ ਫੈਸਿਲਿਟੀ ਆਪਣੀ ਐਪ ਦੇ ਵਿੱਚ ਜਿਹੜੀ ਉਹ ਲਿਆ ਰਹੇ ਆ।
ਜੀ ਬਿਲਕੁਲ। ਇਹ ਜਿਹੜੀ ਇੱਕ ਉਬਰ ਫਰੀਟ ਤੋਂ ਪਹਿਲਾਂ ਆਪਾਂ ਚੱਲੀਏ, ਜਿਹੜੀ ਉਬਰ ਕਾਰਜ਼ ਸੀਗੀਆਂ, ਜਿਹੜੀਆਂ ਉਬਰ ਦੇ ਵਿੱਚ ਆਪਾਂ ਟਰੈਵਲ ਕਰਦੇ ਸੀ, ਤੇ ਉਹਨਾਂ ਦੇ ਵਿੱਚ ਇੱਕ ਫੈਸਿਲਿਟੀ, ਇੱਕ ਚੀਜ਼ ਹੁੰਦੀ ਸੀ ਕਿ ਉਹਦੇ ਵਿੱਚ ਉਹ ਜਿਹੜਾ ਪੈਸੰਜਰ ਨੂੰ ਵੀ ਰੇਟ ਕਰ ਸਕਦੇ ਸੀ, ਤੇ ਜਿਹੜਾ ਪੈਸੰਜਰ ਸੀਗਾ ਉਹ ਡਰਾਈਵਰ ਨੂੰ ਰੇਟ ਕਰਦਾ ਸੀ ਕਿ ਡਰਾਈਵਰ ਕਿਸ ਤਰ੍ਹਾਂ ਦਾ ਹੈਗਾ, ਉਹਨੂੰ ਟਿਪ ਦੇਣੀ ਹੈ, ਸਾਰਾ ਕੁਛ ਹੈ। ਸੋ ਇਹ ਇੱਕ ਜਿਹੜੀ ਫੀਚਰ ਹੈਗਾ ਉਹਨਾਂ ਨੇ ਇੰਟਰੋਡਿਊਸ ਕੀਤਾ ਆਪਣੇ ਉਬਰ ਫਰੇਟ ਦੇ ਵਿੱਚ, ਕਿ ਜਦੋਂ ਤੁਸੀਂ ਜਿਹੜਾ ਯੂਜ਼ਰ ਹੈਗੇ ਆ, ਟਰੱਕ ਵਾਲੇ ਆ, ਉਹ ਜਦੋਂ ਕਿਸੇ ਫੈਸਿਲਿਟੀ ਤੇ ਜਾਂਦੇ ਆ, ਕਿਸੇ ਡੌਕ ਤੇ ਜਾਂਦੇ ਆ, ਕਿਸੇ ਪਿਕਅਪ ਪੁਆਇੰਟ ਤੇ, ਡਿਲੀਵਰੀ ਪੁਆਇੰਟ ਤੇ ਜਾਂਦੇ ਆ, ਤੇ ਉਹਨਾਂ ਨੂੰ ਇਹ ਚੀਜ਼ ਰੇਟ ਕਰਨ ਨੂੰ ਕਹੀ ਗਈ ਹੈ ਕਿ ਉੱਥੋਂ ਦੀ ਫੈਸਿਲਿਟੀ ਨੂੰ ਰੇਟ ਕਰੋ, ਉੱਥੋਂ ਦੇ ਜਿਹੜੇ ਡੌਕ ਨੂੰ ਰੇਟ ਕਰੋ, ਜਾਂ ਪਿਕਅਪ ਪੁਆਇੰਟ, ਡਿਲੀਵਰੀ ਪੁਆਇੰਟ ਨੂੰ ਰੇਟ ਕਰੋ ਕਿ ਉਹ ਕਿਵੇਂ ਦੀ ਫੈਸਿਲਿਟੀ ਹੈਗੀ, ਉੱਥੇ 'ਚ ਕਿਹੜੀਆਂ ਕਮੀਆਂ ਖਾਮੀਆਂ ਹੈਗੀਆਂ। ਮੇਰੇ ਖਿਆਲ 'ਚ ਰਾਜਕਰਨ ਇਹ ਬੜਾ ਵਧੀਆ ਫੀਚਰ ਹੈਗਾ, ਕਿਉਂਕਿ ਬਹੁਤ ਦੇਰ ਤੋਂ ਇਹ ਜਿਹੜਾ ਮੰਗ ਸੀਗੀ ਸਾਰਿਆਂ ਦੀ ਵੀ ਕਿਸੇ ਢੰਗ ਦੇ ਨਾਲ ਜਿਹੜੀਆਂ ਪਿਕਅਪ ਡਿਲੀਵਰੀ ਪੁਆਇੰਟਸ ਹੈਗੇ ਆ, ਇਹਨਾਂ ਨੂੰ ਰੇਟ ਕੀਤਾ ਜਾ ਸਕੇ, ਜਾਂ ਇਹਨਾਂ ਨੂੰ ਕੋਈ ਨਾ ਕੋਈ ਐਸੀ ਚੀਜ਼ ਗੱਲਬਾਤ ਇਹਨਾਂ ਨਾਲ ਕੀਤੀ ਜਾ ਸਕੇ, ਤਾਂ ਕਿ ਇਹਨਾਂ ਦਾ ਇੱਕ ਕ੍ਰੈਡਿਟ ਰੇਟਿੰਗ ਸਿਸਟਮ ਜਾਂ ਕੁਛ ਨਾ ਕੁਛ ਇੱਦਾਂ ਦਾ ਸਿਸਟਮ ਹੋਣਾ ਚਾਹੀਦਾ। ਸੋ ਉਸ ਏਰੀਏ ਦੇ ਵਿੱਚ ਇਹ ਬੜੀ ਇੱਕ ਵੱਡੀ ਮੇਰੇ ਖਿਆਲ ਦੇ ਵਿੱਚ ਤਬਦੀਲੀ ਹੈਗੀ ਆ, ਕਿ ਕੋਈ ਐਸੀ ਸਰਵਿਸਿਜ਼ ਜਿਹੜੀਆਂ ਕਿ ਇਹਨਾਂ ਪਿਕਅਪ ਡਿਲੀਵਰੀ ਪੁਆਇੰਟਸ ਨੂੰ ਰੇਟ ਕਰਨ ਦਾ ਗੱਲ ਕੀਤੀ ਗਈ ਹੈ। ਕਿਉਂਕਿ ਇਹ ਜਿਹੜਾ ਰੇਟਿੰਗ ਹੈਗੀ ਆ, ਕਿਉਂਕਿ ਕਿਸੇ ਵੀ ਜਗ੍ਹਾ ਤੇ ਇਸ ਵੇਲੇ ਕਿਸੇ ਫੈਸਿਲਿਟੀ ਤੇ ਤੁਸੀਂ ਜਦੋਂ ਜਾਂਦੇ ਆ ਤੇ ਤੁਹਾਨੂੰ ਵੇਟਿੰਗ ਟਾਈਮ ਨਹੀਂ ਪੇ ਹੁੰਦਾ, ਜਾਂ ਤੁਸੀਂ ਉੱਥੇ ਹੋਲਡ ਅਪ ਹੁੰਦੇ ਆ, ਤੁਸੀਂ ਉੱਥੇ ਕਿੰਨਾ ਕੁਛ ਹੁੰਦੇ ਆ, ਤੇ ਇਹ ਸਾਰਾ ਕੁਛ ਜਿਹੜਾ ਜੇ ਤੁਸੀਂ ਸਾਰਾ ਕੁਛ ਜੋੜਿਆ ਜਾਵੇ, ਡਿਟੈਂਸ਼ਨ ਟਾਈਮ, ਅਪੁਆਇੰਟਮੈਂਟਾਂ ਜਿਹੜੀਆਂ ਉੱਥੇ ਠੀਕ ਨਹੀਂ ਮਿਲਦੀਆਂ, ਜਾਂ ਅਪੁਆਇੰਟਮੈਂਟਾਂ ਦੇ ਵਿੱਚ ਅਣਗਹਿਲੀਆਂ ਹੁੰਦੀਆਂ, ਜਾਂ ਕੁਛ ਵੀ ਆ, ਇਹ ਆਪਣੇ ਜਿਹੜੀ ਟਰੱਕਿੰਗ ਕਮਿਊਨਿਟੀ ਦੀ ਇਹਦੀ ਬੜੀ ਵੱਡੀ ਪ੍ਰੋਬਲਮ, ਬੜਾ ਵੱਡਾ ਇਸ਼ੂ ਆ। ਤੇ ਇਹ DOT ਦੇ ਅਕੋਰਡਿੰਗ ਜਿਹੜੀ ਐਸਟੀਮੇਟ ਕਾਸਟ ਹੈਗੀ ਆ 1.1 to 1.3 ਬਿਲੀਅਨ ਈਚ ਈਅਰ, ਇਹ ਘੱਟ ਆਇਆ ਟਰੱਕਿੰਗ ਇੰਡਸਟਰੀ ਨੂੰ ਪੈਂਦਾ। ਜਿਹੜੇ ਟਰੱਕ ਡਰਾਈਵਰ ਆ, ਕੰਪਨੀਆਂ ਆ, ਇਹ ਸਾਰੀਆਂ ਇਹਨਾਂ ਨੂੰ ਆਲਮੋਸਟ 1.3 ਬਿਲੀਅਨ ਦੇ ਲਾਗੇ ਛਾਗੇ ਸਾਲਾਨਾ ਘਾਟਾ ਪੈਂਦਾ ਆ। ਸੋ ਇਹ ਜਿਹੜੀ ਇੱਕ ਸਰਵਿਸ ਹੈ, ਬੜੀ ਮੇਰੇ ਖਿਆਲ ਜ਼ਰੂਰੀ ਵੀ ਸੀ ਤੇ ਬੜੀ ਵਧੀਆ ਚੀਜ਼ ਵੀ ਆ, ਕਿਉਂਕਿ ਰੇਟਿੰਗ ਜਿਹੜੀ ਆ ਉਹ ਇੱਕ ਹਰ ਇੱਕ ਜਿਹੜੀ ਫੈਸਿਲਿਟੀ ਹੁੰਦੀ ਆ ਉਹਨੂੰ ਇੱਕ ਚੰਗਾ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ, ਜਾਂ ਆਪਣੀਆਂ ਗਲਤੀਆਂ ਨੂੰ ਸਮਝਣ ਵਾਸਤੇ ਪ੍ਰੇਰਿਤ ਕਰਦੀ ਹੈ। ਜਿਵੇਂ ਹੁਣ ਆਪਾਂ ਜੇ ਐਮਾਜ਼ੋਨ ਦੇ ਉੱਤੇ ਆ, ਜਾਂ ਆਪਾਂ ਕੋਈ ਵੀ ਕਿਤੇ ਵੀ ਆਰਡਰ ਕਰਦੇ ਹਾਂ, ਤਾਂ ਆਪਾਂ ਰੇਟਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਆ। ਉਹਨਾਂ ਜਿਹੜੇ ਸੈਲਰਸ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਤੁਹਾਡੀ ਰੇਟਿੰਗ ਥੋੜ੍ਹੀ ਜਿਹੀ ਖਰਾਬ ਹੁੰਦੀ ਆ ਤਾਂ ਐਮਾਜ਼ੋਨ ਤੁਹਾਡਾ ਅਕਾਊਂਟ ਬੰਦ ਕਰ ਦਿੰਦਾ। ਸੋ ਇਹ ਚੀਜ਼ ਜਿਹੜੀ ਆ ਇਹ ਇੱਕ ਬੜੀ ਵਧੀਆ ਚੀਜ਼ ਹੋਈ ਆ। ਔਰ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਫੈਸਿਲਿਟੀ ਨੂੰ ਰੇਟ ਕਰਨਾ, ਕਿ ਉੱਥੇ ਡਿਟੈਂਸ਼ਨ ਟਾਈਮ ਦਾ, ਬਾਥਰੂਮ ਐਕਸੈਸ, ਪਾਰਕਿੰਗ ਅਵੇਲੇਬਿਲਿਟੀ, ਇੰਨੀਆਂ ਚੀਜ਼ਾਂ ਆ। ਔਰ ਉਹਦੇ ਨਾਲ ਜਿਹੜੇ ਦੂਸਰੇ ਜਾਣ ਵਾਲੇ ਉੱਥੇ ਉਹ ਪਹਿਲਾਂ ਉਸ ਚੀਜ਼ ਲਈ ਉਹ ਰੈਡੀ ਹੋਣਗੇ ਵੀ ਇੱਥੇ ਇਹ ਰੇਟਿੰਗ ਇਹਦੀ ਜਿਹੜੀ ਮਾੜੀ ਹੈ ਇਸ ਫੈਸਿਲਿਟੀ ਦੀ, ਸੋ ਬੀ ਰੈਡੀ ਫॉर ਬੈਡ ਥਿੰਗ ਟੂ ਹੈਪਨ देयर। ਟਾਈਮ ਵੇਸਟ ਹੋ ਸਕਦਾ, ਜਾਂ ਇਹ ਹੋ ਸਕਦਾ ਬੰਦੇ ਇਦਾਂ ਦੇ ਰੂਡ ਨੇ, ਕਿੱਦਾਂ ਦੇ ਨੇ। ਸੋ ਐਟਲੀਸਟ ਬੰਦੇ ਨੂੰ ਥੋੜਾ ਬਹੁਤਾ ਜਿਹੜਾ ਧਿਆਨ ਰਹੂਗਾ। ਪਰ ਇਸ ਦੇ ਨਾਲ ਇਹ ਜ਼ਰੂਰ ਆ ਵੀ ਊਬਰ ਵਾਲੇ ਹਰ ਇੱਕ ਦੇ ਫੋਨ ਦੇ ਵਿੱਚ ਆਪਣੀ ਐਪ ਜ਼ਰੂਰ ਡਾਊਨਲੋਡ ਜਿਹੜੀ ਇਸ ਤਰੀਕੇ ਦੇ ਜ਼ਰੀਏ ਜਿਹੜੀ ਉਹ ਕਰਵਾ ਲੈਣਗੇ। ਆਲ ਦੇ ਵਾਂਟ ਇਜ਼ ਡਾਟਾ। ਸੋ ਤੁਹਾਡਾ ਡਾਟਾ ਜਿਹੜਾ ਆ ਉਹਦੇ ਵਿੱਚ ਇੱਕ ਕੰਡੀਸ਼ਨ ਹੈਗੀ ਆ ਰਾਜ, ਕਿ ਇਹ ਜਿਹੜਾ ਤੁਸੀਂ ਰੇਟਿੰਗ ਕਰ ਸਕਦੇ, ਇਹ ਊਬਰ ਦੇ ਡਰਾਈਵਰ ਜਿਹੜੇ ਊਬਰ ਨਾਲ ਕੰਮ ਕਰਦੇ ਉਹੀ ਕਰ ਸਕਦੇ, ਨਾ ਕਿ ਹਰ ਇੱਕ ਬੰਦਾ ਕਰ ਸਕਦਾ। ਓਕੇ ਚਲੋ ਠੀਕ ਹੈ। ਇਹ ਕਾਲਰ ਆਪਣੇ ਨਾਲ ਜੁੜੇ ਨੇ, ਤੁਹਾਨੂੰ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਨੇ, ਇਕਬਾਲ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ, ਤੁਸੀਂ 3-4 ਵੀਕਾਂ ਪਹਿਲਾਂ ਦੱਸਿਆ ਸੀਗਾ ਵੀ ਜਦੋਂ ਜਿਹੜੇ ਪੁਰਾਣੇ ਟਰੱਕ ਆ ਪੋਰਟ ਤੇ ਚੱਲਦੇ, ਚਾਹੇ ਉੱਦਾਂ ਕੈਲੀਫੋਰਨੀਆ ਤੇ ਚੱਲਦੇ ਆ, ਉਹ ਕਰਨ ਤੁਸੀਂ ਕੋਈ ਡੇਟ ਦੱਸੀ ਸੀ ਵੀ ਆ ਰਹੇ ਆ ਉੱਥੇ ਤਾਂ ਕੋਈ ਸਿਸਟਮ ਚੇਂਜ ਕਰਨ ਨੂੰ, ਕੋਈ ਜਦੋਂ ਵਿਆਜ ਦੇਣਾ, ਕੋਈ ਮੀਟਿੰਗ ਵਗੈਰਾ ਹੋ ਰਹੀ ਸੀ, ਜਿੱਦਾਂ ਦੱਸਿਆ ਸੀ ਤੁਸੀਂ ਕੋਈ? ਹਾਂਜੀ ਭਾਜੀ, ਉਹ 17 ਜਨਵਰੀ ਨੂੰ ਕਰਮਨ ਸ਼ਹਿਰ ਦੇ ਵਿੱਚ ਪ੍ਰੋਗਰਾਮ ਸੀਗਾ ਉਹਨਾਂ ਦਾ। 1 ਟਰੱਕ ਸਟਾਪ ਹੁੰਦਾ ਹੈ, 1 ਸਟਾਪ ਟਰੱਕ ਉੱਥੇ ਆਉਂਦੇ ਆ ਉਹ, ਤੇ ਉੱਥੇ ਸਾਰੀਆਂ ਏਜੰਸੀਜ਼ ਜਿਹੜੀ ਉਹਨੇ ਸਾਰੇ ਡਿਪਾਰਟਮੈਂਟ ਉੱਥੇ ਹੁੰਦੇ ਆ। ਤੇ ਇਹ ਇੱਕ ਮਤਲਬ ਕਿ ਬੜਾ ਵਧੀਆ ਇੱਕ ਉਪਰਾਲਾ ਕਰਦੀ ਹੈ ਕਾਰ ਵਾਲੇ ਪਾਸਿਓ ਹੁੰਦਾ, ਕਿ ਸਾਰੇ ਜਾਣੇ ਉੱਥੇ ਇਕੱਠੇ ਹੁੰਦੇ ਆ, ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਮੇਟੀਆਂ 1-to-1 ਬੇਸਿਸ ਦੇ ਉੱਤੇ ਉਹ ਇਕੱਠੇ ਹੁੰਦੇ ਆ, ਤੇ ਇਕੱਠੇ ਹੋ ਕੇ ਉੱਥੇ ਫਿਰ ਉਹ ਜਿਹੜਾ ਸੀਰੀਅਸਲੀ ਤੁਹਾਡਾ ਕੁਐਸਚਨ ਹੁੰਦਾ, ਜਾਂ ਤੁਹਾਡੀ ਜਿਹੜੀ ਕੋਈ ਵੀ ਐਸੀ ਪ੍ਰੋਬਲਮ ਹੁੰਦੀ ਆ ਉਹਨੂੰ ਸੋਲਵ ਕਰਦੇ ਆ।
ਤੇ ਉਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਆਪਣੇ ਇੱਕੋ ਹੀ ਪੰਜਾਬੀ ਉੱਥੇ ਅਪੀਅਰ ਆਏ ਸੀਗੇ ਤੇ ਉਹ ਵੀ ਆਪਣੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਆਏ ਸੀ। ਤੇ ਮਤਲਬ ਕਿ ਬੜੀ ਹੈਵੀ ਵਸੋਂ ਵਾਲਾ ਹੈਗਾ ਸ਼ਹਿਰ ਆਪਣੇ ਪੰਜਾਬੀਆਂ ਦਾ ਕਰਮਨ, ਪਰ ਉਹਦੇ ਵਿੱਚ ਦੇਖੋ ਆਪਣੀ ਨਾ ਭਾਜੀ ਇਹ ਬਹੁਤ ਵੱਡੀ ਕਹਿ ਲਓ ਇਹਨੂੰ ਅਨਫੋਰਚੁਨੇਟਲੀ ਕਹਿ ਲਓ ਜਾਂ ਅਨਫੋਰਚੁਨੇਟ ਹੈ ਸੀ ਕਿ ਅਸੀਂ ਇਹਨਾਂ ਵਰਗੇ ਜਿਹੜੇ ਪ੍ਰੋਗਰਾਮ ਆ ਜਾਂ ਜਿਹੜੇ ਇਹੋ ਜਿਹੀਆਂ ਹਿੱਸਾ ਨਹੀਂ ਲੈਂਦੇ ਇਹਦੇ ਵਿੱਚ, ਕਿਉਂਕਿ ਇੱਥੇ ਜਾ ਕੇ ਬਹੁਤ ਪ੍ਰੋਬਲਮਾਂ ਸੋਲਵ ਹੋ ਸਕਦੀਆਂ। ਉੱਥੇ ਦੇਖੋ ਉਹਨਾਂ ਨੇ ਨਾਲ ਜਿੱਥੇ ਉਹ ਆਪਣੀ ਗ੍ਰਾਂਟ ਦਿੰਦੇ ਆ ਉਹਨਾਂ ਦੇ ਵਿੱਚ ਆਪਣੇ ਪੰਜਾਬੀ ਬੰਦੇ ਗੱਲ ਕਰਨ ਨੂੰ ਉਹਨਾਂ ਨੇ ਰੱਖੇ ਆ। ਉਹ ਸਪੈਸੀਫਿਕਲੀ ਇਸ ਕਰਕੇ ਰੱਖੇ ਆ ਕਿਉਂਕਿ ਅਸੀਂ ਪੰਜਾਬੀ ਬੋਲਦੇ ਹਾਂ, ਤੇ ਜੇ ਡਿਪਾਰਟਮੈਂਟ ਇੰਨਾ ਕੁਛ ਕਰਦਾ ਹੈ ਤੇ ਸ਼ਾਇਦ ਸਾਨੂੰ ਵੀ ਥੋੜ੍ਹਾ ਜਿਹਾ ਸਟੈਪ ਅਪ ਹੋਣਾ ਚਾਹੀਦਾ। ਇਹ ਜਨਵਰੀ 17 ਨੂੰ ਪਿਛਲੇ ਮਹੀਨੇ ਸੀਗਾ ਜੀ, ਤੇ ਪਰ ਅਸੀਂ ਜਿਹੜਾ ਆਉਣ ਵਾਲਾ ਹੋਰ ਅੱਗੇ ਜਦੋਂ ਆਉਂਦਾ ਆ ਤਾਂ ਉਹਦਾ ਜ਼ਰੂਰ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ। ਥੈਂਕ ਯੂ ਇਕਬਾਲ ਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਸੋ ਬਿਲਕੁਲ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਆਪਾਂ ਕਈ ਤਾਂ ਜਾਂਦੇ ਹਾਂ ਵੀ ਆਪਾਂ ਟਰੈਕਿੰਗ ਦੇ ਬਾਦਸ਼ਾਹ ਬਣਦੇ ਜਾਂਦੇ ਹਾਂ, ਪਰ ਜੇ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤੇ ਫਿਰ ਕਹਿਣ ਵਾਲੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਰਹਿ ਜਾਣਗੀਆਂ। ਸੋ ਪਲੀਜ਼ ਇਹ ਐਕਟੀਵਿਟੀ ਜ਼ਰੂਰੀ ਆ। ਬਿਲਕੁਲ ਇਸ ਵੇਲੇ ਵੀ ਜਿਹੜਾ ਇਸ ਵੇਲੇ ਬੜਾ ਵੱਡਾ ਸਿਚੁਏਸ਼ਨ ਬਣੀ ਹੋਈ ਆ ਔਰ ਬੜੀ ਇਸ਼ੂ ਇਸ ਵੇਲੇ ਜਿਹੜਾ ਵੱਡਾ ਬਣਿਆ ਹੋਇਆ ਕਿ ਜਿਹੜਾ ਓਨਰ ਆਪਰੇਟਰ ਦੀ ਜਿਹੜੀ ਹੋਂਦ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਦੇ ਲਈ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਸਾਰੇ ਜਿੰਨੇ ਜਾਣੇ ਵੀ ਤੁਸੀਂ ਵੱਧ ਤੋਂ ਵੱਧ ਨੈਪਟਾ ਨੂੰ ਜੁਆਇਨ ਕਰ ਸਕਦੇ ਹੋ, ਤੁਸੀਂ ਜੁਆਇਨ ਕਰੋ ਤਾਂ ਕਿ ਸਾਡੇ ਕੋਲ ਨੰਬਰਸ ਚਾਹੀਦੇ ਆ ਸਾਨੂੰ। ਜਦੋਂ ਅਸੀਂ ਉਹਨਾਂ ਨਾਲ ਗੱਲ ਕਰਨ ਜਾਂਦੇ ਹਾਂ, ਲੈਜਿਸਲੇਟਰ ਨਾਲ ਗੱਲ ਕਰਦੇ ਹਾਂ ਜਾਂ ਸਟੇਟ 'ਚ ਗੱਲ ਕਰਦੇ ਹਾਂ, ਸੈਨੇਟਰ ਨਾਲ ਗੱਲ ਕਰਦੇ, ਕਿਤੇ ਵੀ ਗੱਲ ਕਰਦੇ ਹਾਂ, ਸਾਨੂੰ ਨੰਬਰ ਦੀ ਲੋੜ ਹੈਗੀ ਆ। ਜਦੋਂ ਸਾਡੇ ਕੋਲੋਂ ਨੰਬਰ ਪੁੱਛੇ ਜਾਂਦੇ ਆ ਤੇ ਸਾਨੂੰ ਬੜੀ ਸ਼ਰਮ ਆਉਂਦੀ ਉਦੋਂ ਦੱਸਦੇ ਆ ਕਿ ਸਾਡੇ ਇੰਨੇ ਕੁ ਬੰਦੇ ਆ, ਜਦ ਕਿ ਸਾਡੀ ਕਮਿਊਨਿਟੀ ਜਿਹੜੀ ਆ ਇੰਨੀ ਜ਼ਿਆਦਾ ਟਰੱਕਿੰਗ ਦੇ ਵਿੱਚ ਇਨਵੋਲਵਡ ਹੈਗੀ ਆ, ਪਰ ਸਾਡੇ ਮੈਂਬਰਸ਼ਿਪ ਜਿਹੜੀ ਆ ਉਹ ਇੰਨੀ ਘੱਟ ਆ। ਮੈਨੂੰ ਸਮਝ ਨਹੀਂ ਆਉਂਦਾ ਰਾਜ ਕੀ ਮਤਲਬ ਕਿ ਕਿਹੜੇ ਹਿਸਾਬ ਦੇ ਨਾਲ ਹੋਰ ਅਸੀਂ ਕੋਈ ਬੈਨੀਫਿਟ ਕਰ ਸਕਦੇ ਹਾਂ ਜਾਂ ਬੈਨੀਫਿਟ ਦੇ ਸਕਦੇ ਹਾਂ। ਇਹਦੇ ਵਿੱਚ ਜਿਹੜੀ ਇੱਕ ਐਸੋਸੀਏਸ਼ਨ ਹੈਗੀ ਆ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ, ਨਾਨ ਪ੍ਰੋਫਿਟ ਹੈਗੀ ਆ। ਇਹਨੂੰ ਕੋਈ ਕਿਸੇ ਦੀ ਪ੍ਰੋਫਿਟ ਕਿਸੇ ਨੂੰ ਨਹੀਂ ਜਾ ਰਿਹਾ, ਇਹਦਾ ਪ੍ਰੋਫਿਟ ਇਹਦੇ ਵਿੱਚ ਇਹਦੇ ਮੈਂਬਰਾਂ ਵਾਸਤੇ ਯੂਜ਼ ਹੁੰਦਾ। ਤੇ ਇਸ ਵੇਲੇ ਜਿੱਥੇ ਹੁਣ ਮੈਂ ਥੋੜ੍ਹਾ ਜਿਹਾ ਟਾਈਮ ਲੈ ਲਵਾਂ, ਮੇਰੇ ਖਿਆਲ ਆਪਾਂ ਲੇਟਰ ਆਨ ਇਹਦੇ ਬਾਰੇ ਗੱਲ ਕਰਨੀ ਸੀ ਰਾਜ, ਪਰ ਹੁਣ ਥੋੜ੍ਹੀ ਜਿਹੀ ਕਰ ਦਿੰਦੇ ਹਾਂ ਕਿ ਪਿਛਲੇ ਇਸ ਵੀਕ ਦੇ ਵਿੱਚ ਥਰਸਡੇ ਫਰਾਈਡੇ ਦੇ ਵਿੱਚ 2-3 ਮੀਟਿੰਗਸ ਜਿਹੜੀਆਂ ਹੋਈਆਂ ਸਾਡੀਆਂ, ਜਿਹਦੇ ਵਿੱਚ ਕਿ ਹੈਲਥ ਕੇਅਰ ਪਲਾਨ ਜਿਹੜੀ ਆ ਉਹ ਆਪਣੀ ਨਾ ਕੀ ਲੈਂਦੇ ਆ ਅਸੀਂ ਅਪਰੂਵ ਕਰ ਦਿੱਤੀ ਹੈਗੀ ਆ ਨਾਪਟਾ ਮੈਂਬਰਸ ਲਈ। ਜੇ ਤੁਸੀਂ ਆਪਣੇ ਡਰਾਈਵਰਸ ਨੂੰ ਜਾਂ ਆਪਣੇ ਤੁਸੀਂ ਖੁਦ ਵੀ ਮਤਲਬ ਕਿ ਲੈਣੀ ਹੈਗੀ ਆ ਹੈਲਥ ਕੇਅਰ ਲੈਣੀ ਹੈਗੀ ਆ ਤੇ ਉਹ ਨਾਪਟਾ ਦੇ ਗਰੁੱਪ ਬੈਨੀਫਿਟਸ ਦੇ ਵਿੱਚ ਅਵੇਲੇਬਲ ਹੈਗੀ ਆ। ਹੁਣ ਜੇ ਤੁਸੀਂ ਆਪਣੇ ਇੰਪਲੋਈਜ਼ ਨੂੰ ਪ੍ਰੋਵਾਈਡ ਕਰਨੀ ਹੈਗੀ ਆ ਉਹ ਵੀ ਤੁਹਾਡੇ ਗਰੁੱਪ ਬੈਨੀਫਿਟਸ ਅਵੇਲੇਬਲ ਹੈਗੀ ਆ। ਇਸ ਦੇ ਨਾਲ ਨਾਲ ਹੀ ਜਿਹੜੀ ਨਾਪਟਾ ਵੱਲੋਂ ਆਪਣੀ ਜਿਹੜੀ ਵਰਕਰਸ ਕੰਪ ਇੰਸ਼ੋਰੈਂਸ ਹੈਗੀ ਆ ਉਹ ਵੀ ਜਿਹੜਾ ਆਫਰਿੰਗ ਸ਼ੁਰੂ ਕਰ ਦਿੱਤੀ ਆ ਔਰ ਵਰਕਰਸ ਕੰਪ ਵੀ ਤੁਸੀਂ ਆਪਣੀ ਨਾਪਟਾ ਦੇ ਥਰੂ ਕਰਵਾ ਸਕਦੇ ਆ ਔਰ ਰੇਟਸ ਜਿਹੜੇ ਆ ਉਹ ਬਹੁਤ ਵਧੀਆ ਹੈਗੇ ਆ। ਅਸੀਂ ਜਿਹੜੇ ਰੇਟਸ ਹੈਗੇ ਆ, ਕੱਲ੍ਹ ਅਸੀਂ ਡਿਸਕਸ਼ਨ ਸਾਡੀ ਜਿਹੜੀ ਮੀਟਿੰਗ ਦੇ ਵਿੱਚ ਹੋਈ ਸੀਗੀ ਔਰ ਜਿਹਦੇ ਵਿੱਚ ਕੀ ਹੈ ਅਸੀਂ ਦੇਖਿਆ ਕਿ ਜਿਹੜੇ ਆਮ ਤੌਰ 'ਤੇ ਕੰਪਨੀਜ਼ ਦੇ ਵਿੱਚ ਕਾਫੀ ਜਿਹੜਾ ਇਸ ਵੇਲੇ ਡਰ ਪਾਇਆ ਜਾਂਦਾ ਕਿ ਜਿਹੜੇ ਵਰਕਰਸ ਕਾਮ ਦੇ ਰੇਟਸ ਹੈਗੇ ਆ ਉਹ 25-26% ਦੇ ਲਾਗੇ ਚਲੇ ਗਏ ਆ ਲੋਕਾਂ ਦੇ ਕਈਆਂ ਦੇ, ਪਰ ਅਸੀਂ ਹੁਣ ਜਿਹੜੀ ਇਹ ਕੰਪਨੀ ਲੈ ਕੇ ਆਏ ਆ ਨਾਪਟਾ ਦੇ ਥਰੂ ਉਹਦੇ ਜਿਹੜੇ ਰੇਟਸ ਹੈਗੇ ਆ ਅਬਾਊਟ 14% ਦੇ ਲਾਗੇ ਹੈਗੇ ਆ। ਸੋ ਕੋਸ਼ਿਸ਼ ਕਰੋ ਵੀ ਜੇ ਤੁਸੀਂ ਮੈਂਬਰ ਬਣ ਕੇ ਇਹਨਾਂ ਜਿਹੜੀਆਂ ਮਤਲਬ ਸਹੂਲਤਾਂ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇਹਨਾਂ ਦਾ ਫਾਇਦਾ ਚੱਕੋ। ਤੇ ਬਾਕੀ ਭਾਈ ਸਾਹਿਬ ਨੇ ਜਿੱਦਾਂ ਕਾਲ ਕੀਤੀ ਇਹਨਾਂ ਦੇ ਪ੍ਰੋਗਰਾਮ ਦੇ ਬਾਰੇ ਪੁੱਛਿਆ ਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਜਦੋਂ ਅਸੀਂ ਅਨਾਊਂਸ ਕਰਦੇ ਹਾਂ ਤੇ ਉਹਦੇ 'ਚ ਥੋੜ੍ਹਾ ਜਿਹਾ ਵੱਧ ਚੜ੍ਹ ਕੇ ਹਿੱਸਾ ਲਿਆ ਕਰੋ ਕਿਉਂਕਿ ਸਾਨੂੰ ਵੀ ਤਾਂ ਹੀ ਮਜ਼ਾ ਆਉਂਦਾ ਹੈ, ਤਾਂ ਹੀ ਸਾਨੂੰ ਵੀ ਗੁੱਡ ਫੀਲ ਹੁੰਦਾ ਵੀ ਜੇ ਅਸੀਂ ਕੋਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੇ ਉਹਦੇ 'ਚ ਜਿਹੜੀ ਆ ਅਟੈਂਡੈਂਸ ਆ ਉਹ ਬਹੁਤ ਵਧੀਆ ਹੋਵੇ, ਬਹੁਤ ਵੱਧ ਹੋਵੇ। ਤੇ ਜ਼ਰੂਰ ਇੱਕ ਹੁਣ ਜਲਦੀ ਹੀ ਇੱਕ ਹੋਰ ਵੀ ਪ੍ਰੋਗਰਾਮ ਲੈ ਕੇ ਆ ਰਹੇ ਰਾਜ ਦੇ ਵਿੱਚ ਆਪਣਾ ਤੁਸੀਂ ਟਰੱਕ ਲੋਨ ਜਿਹੜੇ ਆ ਉਹ ਤੁਸੀਂ ਨਾਪਟਾ ਦੇ ਥਰੂ ਕਰ ਸਕਦੇ ਆ।
ਤਾਂ ਕਿ ਤੁਸੀਂ ਜੇ ਤੁਹਾਨੂੰ ਲੋਨ ਲੈਣ 'ਚ ਟਰਬਲ ਆ ਰਹੀ ਹੈ ਜਾਂ ਕੋਈ ਵੀ ਐਸੀ ਚੀਜ਼ ਹੈ, ਤੁਹਾਨੂੰ ਇਸ਼ੂ ਹੈਗਾ, ਤੁਹਾਨੂੰ ਸਮਝ ਨਹੀਂ ਆ ਰਹੀ, ਸੋ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਰਵਿਸ ਵੀ ਸ਼ੁਰੂ ਕੀਤੀ ਜਾਵੇ। ਅਤੇ ਨਾਲ ਦੇ ਨਾਲ ਹੀ ਜਿਹੜੀ ਆਪਣੀ ਪੋਰਟ ਐਂਡ ਕੰਟੇਨਰ ਜਿਹੜੇ ਟਰੱਕਿੰਗ ਹੈਗੀ ਆ, ਉਹਨਾਂ ਦੇ ਲਈ ਵੀ ਇੱਕ ਬੜੀ ਵਧੀਆ ਸਰਵਿਸ ਜਿਹੜੀ ਆ ਉਹ ਜਲਦੀ ਲੈ ਕੇ ਆ ਰਹੇ। ਸੋ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰੀ ਜਾਂਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਆ, ਇਹ ਅਸੀਂ ਸਰਵਿਸਿਜ਼ ਜਿਹੜੀਆਂ ਆ, ਇਹ ਫੇਅਰਲੀ ਸਰਵਿਸਿਜ਼ ਜਿਹੜੀਆਂ, ਜਿਹਦੇ ਵਿੱਚ ਕੋਈ ਅਸੀਂ ਓਲਾ ਨਹੀਂ ਰੱਖਣਾ, ਕੋਈ ਕਿਸੇ ਤੋਂ ਕੋਈ ਐਸੀ ਚੀਜ਼ ਨਹੀਂ ਰੱਖਣੀ, ਔਰ ਸਾਰਿਆਂ ਨੂੰ ਇਹ ਸਰਵਿਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕੋਸ਼ਿਸ਼ ਕਰੋ ਸਾਰੇ ਵੀ ਜੁਆਇਨ ਕਰੋ, ਕਿਉਂਕਿ ਇਕੱਠੇ ਦੇ ਵਿੱਚ ਇੱਕ ਇਹਦੇ ਵਿੱਚ ਹੀ ਸਾਰਾ ਕੁਛ ਆ ਜੀ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਟਰੱਕਿੰਗ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਇੱਦਾਂ ਹੀ ਚੱਲਣਗੀਆਂ। ਜੇ ਤੁਹਾਡਾ ਵੀ ਕੋਈ ਜੋ ਸਵਾਲ ਹੈਗਾ ਆ ਤਾਂ ਉਹ ਵੀ ਤੁਸੀਂ ਜਿਹੜਾ ਪੁੱਛ ਸਕਦੇ ਹੋ, ਨੰਬਰ 408 272 52 100 ਦੇ ਉੱਤੇ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਜੇਕਰ ਤੁਸੀਂ ਵੀ ਖਰੀਦਣਾ ਹੈ ਨਵਾਂ ਘਰ ਜਾਂ ਫਿਰ ਕਰਵਾਉਣਾ ਹੈ ਰੀਫਾਈਨੈਂਸ, ਗੱਲ ਕਰ ਸਕਦੇ ਹੋ ਮੈਨੀ ਸ਼ਾਹੀ ਜੀ ਨਾਲ। ਅਤੇ ਇਹਨਾਂ ਕੋਲ ਕਈ ਤਰ੍ਹਾਂ ਦੇ ਲੋਨ ਪ੍ਰੋਗਰਾਮਸ ਵੀ ਹਨ, ਜਿਵੇਂ ਕਿ FHA, VA, ਕਨਵੈਨਸ਼ਨਲ ਹੈਲਪ ਅਤੇ USDA। ਘਰ ਵੇਚਣ ਵਾਲਿਆਂ ਲਈ ਕਰਦੇ ਹਨ ਫ੍ਰੀ ਮਾਰਕੀਟ ਐਨਾਲਿਸਿਸ, ਬੈਂਕ ਸਟੇਟਮੈਂਟ ਪ੍ਰੋਗਰਾਮ ਅਤੇ ਲੋ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਮੈਨੀ ਸ਼ਾਹੀ ਜੀ ਨਾਲ। 5306827565 530 682 7565। ਲਾਇਸੈਂਸ ਨੰਬਰ 01329887, NMLS ਨੰਬਰ 878435। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 408 272 2500। ਮਨਜਿੰਦਰ, ਆ ਕੀ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ, ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਹਾਂ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 916 641 2585, 2087 ਅਰੇਨਾ ਬੁਲੇਵਾਰਡ, ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530 674 7161, 327 ਪਰਸੀ ਐਵੇਨਿਊ, ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਕਰੀ ਕਬਾਬ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ ਖਾਓ ਜਾਂ ਫਿਰ ਟੂ ਗੋ ਕਰਵਾ ਕੇ ਘਰੇ ਵੀ ਲੈ ਜਾ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਵਾਸਤੇ ਕਿਸੇ ਵੀ ਨਜ਼ਦੀਕ ਦੇ ਟਰੱਕ ਸਟਾਪ ਤੇ ਖਾਣੇ ਦੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ, ਅਤੇ ਟਰੱਕਾਂ ਦੀ ਪਾਰਕਿੰਗ ਦਾ ਖਾਸ ਪ੍ਰਬੰਧ। ਕਰਨੀ ਹੋਵੇ ਕੋਈ ਵੀ ਵੈਡਿੰਗ ਪਾਰਟੀ, ਬਰਥਡੇ ਪਾਰਟੀ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ, 500 ਤੱਕ ਬੰਦੇ ਦੀ ਕੇਟਰਿੰਗ ਵੀ ਕਰਦੇ ਹਨ, ਅਤੇ ਤੁਸੀਂ ਇੱਥੋਂ ਖਾ ਸਕਦੇ ਹੋ ਚਿਕਨ ਟਿੱਕਾ, ਬਟਰ ਚਿਕਨ, ਵੈਜੀਟੇਬਲ ਬਿਰਿਆਨੀ, ਚਿਕਨ ਬਿਰਿਆਨੀ, ਛੋਲੇ ਭਟੂਰੇ, ਤਵੇ ਦੀ ਰੋਟੀ ਅਤੇ
ਤੰਦੂਰੀ ਰੋਟੀ ਵੀ ਅਤੇ ਖਾਓ 40 ਵੰਨ-ਸੁਵੰਨੀਆਂ ਹੋਰ ਆਈਟਮਾਂ। $25 ਦਾ ਖਾਣਾ ਲੈਣ ਤੇ ਅਤੇ 5 ਮਾਈਲ ਦੇ ਅੰਡਰ ਡਿਲੀਵਰੀ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 9162736777 916-273-6777। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 11 ਵਜੇ ਤੋਂ ਰਾਤੀ 9 ਵਜੇ ਤੱਕ ਅਤੇ ਐਤਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਅਤੇ ਮੰਡੇ ਟੂ ਸੈਟਰਡੇ ਲੰਚ ਬਫੇ ਸਵੇਰੇ 11 ਵਜੇ ਤੋਂ 3 ਵਜੇ ਤੱਕ। ਕਰੀ ਕਬਾਬ ਪੈਰਾਡਾਈਜ਼ 705 ਹਾਰਬਰ ਪੁਆਇੰਟ ਪਲੇਸ ਵੈਸਟ ਸੈਕਰਾਮੈਂਟੋ ਰੀਡ ਅਤੇ ਹਾਈਵੇ 80 ਦੇ ਕਾਰਨਰ ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ। ਆਪਣੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ, ਉਹ ਵੀ ਜਿਹੜੇ ਸਵਾਲ ਕੁਝ ਟਰੈਕਿੰਗ ਦੇ ਬਾਰੇ ਪੁੱਛਣਾ ਚਾਹੁੰਦੇ ਨੇ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਰਮਨ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਦੇਖਣ ਲਈ। ਤੇ ਮੇਰਾ ਜਿੱਦਾਂ ਨਾ ਵੀਰ ਜੀ ਇੱਦਾਂ ਕਿ ਲਾਇਸੈਂਸ ਔਰ ਮੇਰੀ ਕੰਪਨੀ ਆਪਣੇ ਨਾਂ ਤੇ ਕੈਲੀਫੋਰਨੀਆ ਤੇ ਨਾ 4 ਸਾਲ ਤੋਂ ਜੀ। ਤੇ ਮੈਂ ਦਸੰਬਰ 'ਚ ਆਪਣੇ ਲਾਇਸੈਂਸ ਨਿਊਯਾਰਕ ਦਾ ਕਰਵਾ ਲਿਆ ਤੇ ਕੰਪਨੀ ਦਾ ਮੈਂ ਨਹੀਂ ਕਰਵਾਇਆ ਹੈਗਾ। ਮੈਨੂੰ ਪਤਾ ਨਹੀਂ ਹੈਗਾ ਵੀ ਕਰਵਾਉਣਾ ਪੈਣਾ ਮੈਨੂੰ ਐਡਰੈਸ ਵੀ ਉੱਥੇ ਦਾ ਚੇਂਜ। ਤੇ ਮੇਰੀ ਫੈਮਿਲੀ ਬਾਕੀ ਵੀ ਇੱਥੇ ਰਹਿ ਰਹੀ ਹੈ ਤੇ ਮੈਂ ਇਕੱਲਾ ਹੀ ਨਿਊਯਾਰਕ ਰਹਿੰਦਾ ਵਾਂ। ਤੇ ਮੈਂ ਇੱਥੇ ਕੱਲ ਬੇਕਰਸਫੀਲਡ ਸਕੇਲ ਤੇ ਗਿਆ ਵਾਂ ਵੀ ਇੰਸਪੈਕਸ਼ਨ ਕਰਵਾਉਣ ਵਾਸਤੇ। ਤੇ ਉਹਨਾਂ ਨੇ ਕਿਹਾ ਵੀ ਤੇਰੀ ਲਾਇਸੈਂਸ ਤੇਰਾ ਉੱਥੇ ਦਾ ਤੇ ਕੰਪਨੀ ਤੇਰੀ ਇੱਥੇ ਦੀ ਹੈ। ਤੇ ਇਹ ਉਹਨਾਂ ਨੇ ਮੈਨੂੰ ਟਿਕਟ ਦੇ ਦਿੱਤੀ ਜਿੱਦਾਂ ਜੀ। ਉਹ ਕਹਿੰਦੇ ਨੇ ਕਿ ਜਾਂ ਤੂੰ ਆਪਣਾ ਲਾਇਸੈਂਸ ਇੱਥੇ ਦਾ ਚੇਂਜ ਕਰਵਾਉਣਾ ਚਾਹੁੰਦਾ ਤੈਨੂੰ 10 ਦਿਨ ਦਾ ਟਾਈਮ ਦੇ ਦਿੰਦੇ ਆ। ਮੈਂ ਕਿਹਾ ਵੀ ਨਹੀਂ, ਮੈਂ ਉੱਥੇ ਰਹਿਣਾ ਚਾਹੁੰਦਾ ਵਾਂ ਵੀ ਮੈਂ ਲਾਇਸੈਂਸ ਵੀ ਉੱਥੇ ਦਾ ਰੱਖਣਾ ਚਾਹੁੰਦਾ। ਤੇ ਉਹ ਕਹਿੰਦੇ ਫਿਰ ਤੈਨੂੰ ਫਾਈਨ ਪੇ ਕਰਨਾ ਪਏਗਾ, ਤੈਨੂੰ ਕੋਰਟ 'ਚ ਆਉਣਾ ਪਏਗਾ ਬੇਕਰਸਫੀਲਡ। ਤੇ ਮੈਂ ਚਾਹੁੰਦਾ ਕਿ ਸਾਰੇ ਮੇਰੇ ਹਾਂਜੀ ਵੀਰਾਂ ਨੂੰ ਪਤਾ ਲੱਗੇ ਕੋਈ ਇਸ ਚੀਜ਼ ਬਾਰੇ ਕਿ ਜਿਨ੍ਹਾਂ ਨੂੰ ਕੋਈ ਨਈ ਚੀਜ਼ ਦਾ ਪਤਾ ਲਾਇਸੈਂਸ ਕਰਵਾ ਲੈਂਦੇ ਨੇ ਲੋਕ ਵੀ ਕੱਲ ਨੂੰ ਕਿਸੇ ਨੂੰ ਪ੍ਰੋਬਲਮ ਮੇਰੇ ਲੇਖਾਂ ਖੜੀ ਨਾ ਹੋਵੇ। ਹੁਣ ਮੈਨੂੰ ਅਦਾਲਤ 'ਚ ਜਾਣਾ ਪੈਣਾ, ਪਤਾ ਨਹੀਂ ਉੱਥੇ ਕੀ ਕਹਿੰਦੇ ਨੇ ਉਹ ਕੀ ਕਰਨਾ ਪੈਣਾ। ਜੀ ਡੈਫੀਨੇਟਲੀ ਜੀ। ਇਹਦੇ ਵਿੱਚ ਜਿਹੜੀ ਇੱਕ ਸਿਚੁਏਸ਼ਨ ਹੈ ਹਮੇਸ਼ਾ ਜਿਹੜੀ ਆ ਇਹ ਹੁੰਦੀ ਆ ਔਰ ਹਮੇਸ਼ਾ ਜਿਹੜੇ ਆ ਜਿਹੜੀ ਆਪਣੀ ਕਮਿਊਨਿਟੀ ਹੈਗੀ ਆ ਟਰਕਿੰਗ ਕਮਿਊਨਿਟੀ ਇਹਦੇ ਵਿੱਚ ਕਰ ਲਿਆ ਜਾਂਦਾ ਜਾਣੇ ਅਣਜਾਣੇ ਦੇ ਵਿੱਚ ਵੀ ਤੁਹਾਡੀ ਟਰਕਿੰਗ ਕੰਪਨੀ ਜਿਹੜੀ ਆ ਉਹ ਤੁਹਾਡੀ ਰਜਿਸਟਰਡ ਹੈਗੀ ਕੈਲੀਫੋਰਨੀਆ 'ਚ ਤੇ ਤੁਸੀਂ ਐਜ਼ ਅ ਓਨਰ ਤੁਸੀਂ ਹੈਗੇ ਆ ਰੈਜ਼ੀਡੈਂਸ ਨਿਊਯਾਰਕ ਦੇ, ਜਿਹੜੀ ਕਿ ਡਜ਼ ਨਾਟ ਮੇਕ ਸੈਂਸ। ਸੋ ਮੈਂ ਜਿਹੜੀ ਤੁਹਾਡੀ ਇਹ ਸਿਚੁਏਸ਼ਨ ਹੈ ਇਸ ਤੋਂ ਮੈਂ ਸਾਰਿਆਂ ਨੂੰ ਇਹੋ ਹੀ ਗੱਲ ਕਹੂੰਗਾ ਕਿ ਜਿੱਦਾਂ ਤੁਸੀਂ ਵੀ ਕਹਿ ਰਹੇ ਕਿ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਆ ਕਿ ਇੱਕ ਚੀਜ਼ ਦੀ ਕਾਮਨ ਸੈਂਸ ਬਣਨੀ ਜ਼ਰੂਰੀ ਆ ਕਿ ਇਹ ਚੀਜ਼ ਸੈਂਸ ਬਣਦੀ ਹੈਗੀ ਆ ਕਿ ਇੱਕ ਡਰਾਈਵਰ ਜਿਹੜਾ ਓਨਰ ਹੈਗਾ ਉਹ ਹੋਰ ਕਿਸੇ ਸਟੇਟ 'ਚ ਹੈਗਾ ਤੇ ਕੰਪਨੀ ਰਜਿਸਟਰਡ ਕਿਸੇ ਹੋਰ ਸਟੇਟ 'ਚ ਹੈਗੀ ਆ ਤੇ it does not make sense ਹੈ ਨਾ। ਜੇ if it doesn't make sense to you, it doesn't make sense to the law, ਠੀਕ ਹੈ ਨਾ। ਤੇ ਇਸ ਚੀਜ਼ ਨੂੰ ਬੜਾ ਧਿਆਨ 'ਚ ਰੱਖੋ। ਔਰ ਇਹਦੇ ਵਿੱਚ ਭਾਜੀ ਤੁਹਾਡਾ ਜਿਹੜੀ ਤੁਹਾਨੂੰ ਟਿਕਟ ਮਿਲੀ ਆ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ ਕਿ ਨਾਪਟਾ ਦੇ ਵਿੱਚ ਅਸੀਂ ਜਿਹੜਾ ਇੱਕ ਹੋਰ ਸਰਵਿਸ ਵੀ ਜਿਹੜੀ ਨਾਲ ਐਡ ਕੀਤੀ ਹੈ ਹੈਲਥ ਕੇਅਰ ਦੇ ਵਿੱਚ ਕਿ ਤੁਸੀਂ ਲੀਗਲ ਸ਼ੀਲਡ ਜਿਹੜੀਆਂ ਸਰਵਿਸਿਜ਼ ਹੈਗੀਆਂ ਜਿਹੜੀਆਂ ਤੁਹਾਨੂੰ ਟਿਕਟ ਮਿਲਦੀ ਹੈਗੀ ਹੈ ਇਸ ਤਰ੍ਹਾਂ ਦੇ ਇਸ਼ੂ ਦੇ ਉੱਤੇ, ਜਿਸ ਤਰ੍ਹਾਂ ਤੁਹਾਨੂੰ ਟਿਕਟ ਮਿਲ ਗਈ ਹੈਗੀ ਹੈ ਮੂਵਿੰਗ ਜਾਂ ਨਾਨ ਮੂਵਿੰਗ ਵਾਇਲੇਸ਼ਨ ਦੀ, ਉਹ ਤੁਸੀਂ ਜਿਹੜੀਆਂ ਲੀਗਲ ਸ਼ੀਲਡ ਸਰਵਿਸਿਜ਼ ਹੈਗੀਆਂ ਉਹ ਨਾਪਟਾ ਦੇ ਥਰੂ ਲੈ ਸਕਦੇ ਹੈਗੇ ਆ ਤੇ ਉਹਦੇ ਵਿੱਚ ਤੁਹਾਡੀ ਟਿਕਟ ਜਿਹੜੀ ਆ ਉਹ ਵਕੀਲ ਇੱਕ ਫਾਈਟ ਕਰ ਸਕਦਾ ਤੁਹਾਡੇ ਵਾਸਤੇ। ਤੁਹਾਨੂੰ ਕੋਰਟ ਦੇ ਵਿੱਚ ਜਾਣ ਦੀ ਲੋੜ ਨਹੀਂ। ਪਰ ਡੈਫੀਨੇਟਲੀ ਭਾਈ ਸਾਹਿਬ ਉਹਨਾਂ ਨੇ ਬੜੀ ਚੰਗੀ ਇਨਫੋਰਮੇਸ਼ਨ ਦਿੱਤੀ ਆ। ਡੈਫੀਨੇਟਲੀ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਆ ਚਲੋ ਉਹਦੇ ਲਈ ਤਾਂ ਮਤਲਬ ਇਟਸ ਨਾਟ ਗੁੱਡ ਬਟ ਦੂਜਿਆਂ ਲਈ ਸਬਕ ਹੋਣਾ ਮਤਲਬ ਕਿ ਸਬਕ ਲੈਣਾ ਚਾਹੀਦਾ ਇਸ ਚੀਜ਼। ਥੈਂਕ ਯੂ ਸੁਰਿੰਦਰ ਜੀ। ਹਾਂਜੀ ਵੀਰ ਜੀ ਇੱਕ ਕੁਐਸਚਨ ਹੋ ਰਹੀ ਮੇਰਾ ਕਿ ਮੈਂ ਨਾਫਟਾ ਦਾ ਮੈਂਬਰ ਵੀ ਹੈਗਾ ਵਾਂ ਤੇ ਜੇ ਮੈਂ ਜਿੱਦਾਂ ਉਹਨਾਂ ਨੂੰ ਕਾਲ ਕਰਨੀ ਹੋਵੇ ਜਿੱਦਾਂ ਇਨਫੋਰਮੇਸ਼ਨ ਵਾਸਤੇ ਉਹਦਾ ਕੀ ਨੰਬਰ ਹੈ ਜਿੱਦਾਂ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਮੋਰ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਹੈਲਪ ਮੈਂ ਲੈਣੀ ਹੋਵੇ ਉਹਨਾਂ ਕੋਲੋਂ? ਹਾਂਜੀ ਤੁਸੀਂ ਭਾਜੀ ਨਾਪਟਾ ਦੇ ਆਪਣੇ ਅਕਾਊਂਟ ਦੇ ਵਿੱਚ ਵੀ ਲੌਗਇਨ ਕਰ ਸਕਦੇ ਆ, ਉੱਥੇ ਵੀ ਸਾਨੂੰ ਇਨਫੋਰਮੇਸ਼ਨ ਈਮੇਲ ਕਰ ਸਕਦੇ ਆ, ਤੁਸੀਂ ਕਾਲ ਵੀ ਕਰ ਸਕਦੇ ਆ 8776221313 ਤੇ। ਸੋ ਕਿਸੇ ਵੀ ਟਾਈਮ ਤੁਸੀਂ ਵਰਕਿੰਗ ਆਵਰਸ ਦੇ ਵਿੱਚ ਸਾਨੂੰ ਕਾਲ ਕਰਕੇ ਜਿਹੜਾ ਕੁਐਸਚਨ ਹੈਗਾ ਪੁੱਛ ਸਕਦੇ। ਠੀਕ ਹੈ ਵੀਰ ਜੀ, ਥੈਂਕ ਯੂ ਬਹੁਤ ਬਹੁਤ ਸਾਰੇ ਵੀਰਾਂ ਨੂੰ। ਓਕੇ ਸਤਿ ਸ਼੍ਰੀ ਅਕਾਲ। ਅੱਛਾ ਰਾਜ, ਆਪਾਂ ਨੂੰ ਇੱਕ ਕੁਐਸਚਨ ਵੀ ਜਿਹੜਾ ਆਇਆ ਹੈ ਆਪਾਂ ਨੂੰ ਫੇਸਬੁੱਕ ਤੇ ਵੀ ਆਇਆ ਕਿ ਜਿਹੜੀ ਆਪਣੇ ਇਹਨਾਂ ਨੇ ਨਾਮ ਬੜਾ ਵਧੀਆ ਰੱਖਿਆ ਸੱਚ ਨੂੰ ਫਾਂਸੀ
ਤੇ ਉਹਨਾਂ ਨੇ ਕੁਐਸਚਨ ਪੁੱਛਿਆ ਕਿ 4 ਘੰਟੇ ਦੀ ਸਲੀਪ ਤੋਂ ਬਾਅਦ ਜੇ ਤੁਹਾਨੂੰ ਡੌਕ ਤੋਂ ਮੂਵ ਕਰਨ ਲਈ ਕਿਹਾ ਜਾਂਦਾ ਆ ਤਾਂ ਤੁਸੀਂ ਉਹਨੂੰ ਕਿਹੜੀ, ਸਾਨੂੰ ਉਹਦਾ ਥੋੜ੍ਹਾ ਜਿਹਾ ਕੁਐਸਚਨ ਮੈਨੂੰ ਸਮਝ ਨਹੀਂ ਆਇਆ, ਪਰ ਉਹਦੇ ਕੁਐਸਚਨ ਦੇ ਵਿੱਚ ਜਿਹੜਾ ਆਨਸਰ ਹੈਗਾ ਕਿ ਜਦੋਂ ਤੁਹਾਨੂੰ ਇਸ ਤਰ੍ਹਾਂ ਕਿਤੇ ਐਮਰਜੈਂਸੀ ਤੁਸੀਂ ਸਲੀਪ ਦੇ ਵਿੱਚ ਹੈਗੇ ਆ ਤੇ ਤੁਹਾਨੂੰ ਮੂਵ ਕਰਨਾ ਪੈਂਦਾ, ਤੁਸੀਂ ਆਪਣੀ ਆਫ ਡਿਊਟੀ ਤੇ ਪਰਸਨਲ ਕਨਵੇਅੰਸ ਦੇ ਵਿੱਚ ਪਾ ਕੇ ਟਰੱਕ ਨੂੰ ਸੇਫ ਜਗ੍ਹਾ ਤੇ ਮੂਵ ਕਰ ਸਕਦੇ ਆ ਤੇ ਤੁਸੀਂ ਆਪਣੀ ਸਲੀਪ ਜਿਹੜੀ ਆ ਕੰਟੀਨਿਊ ਕਰ ਸਕਦੇ ਆ ਇਹਦੇ ਵਿੱਚ। ਸੋ ਇਹ ਜਿਹੜਾ ਆਪਣਾ ਇੱਕ ਛੋਟ ਦਿੱਤੀ ਗਈ ਹੈ ਪਰਸਨਲ ਕਨਵੇਅੰਸ ਦੇ ਵਿੱਚ ਟਰੱਕ ਮੂਵ ਕਰਨ ਦੀ, ਉਹ ਤੁਸੀਂ ਐਮਰਜੈਂਸੀ ਦੇ ਵਿੱਚ ਟਰੱਕ ਮੂਵ ਕਰ ਸਕਦੇ ਹੈਗੇ ਆ ਟੂ ਅ ਸੇਫ ਲੋਕੇਸ਼ਨ। ਜੀ, ਤੇ ਅਜਿਹੇ ਮਸਲਿਆਂ ਦੇ ਲਈ, ਅਜਿਹੀ ਸਿਚੁਏਸ਼ਨ ਦੇ ਲਈ ਮੈਨੂੰ ਲੱਗਦਾ ਜਿਹੜਾ ਉਹਨਾਂ ਨੇ ਸਪੈਸ਼ਲ ਰੱਖਿਆ ਹੈ। ਜੀ, ਤੇ ਇੱਕ ਹਰਮਿੰਦਰ ਸਿੰਘ ਹੁਣਾਂ ਦਾ ਸਵਾਲ ਹੈਗਾ ਕਿ ਜਿਹੜੀ ਆਪਣੀ ਨਾਪਟਾ ਦੀ ਈਸਟ ਕੋਸਟ ਦੀ ਮੀਟਿੰਗ ਕਦੋਂ ਤੇ ਕਿੱਥੇ ਹੈਗੀ ਆ। ਉਹਦੇ ਲਈ ਮੈਂ ਦੱਸ ਦਿਆਂ ਕਿ ਸਾਡੇ ਕੋਲ ਈਸਟ ਕੋਸਟ ਦੇ ਵਿੱਚ ਜਦੋਂ ਕਿਸੇ ਵੀ ਏਰੀਆ ਦੇ ਵਿੱਚ ਸਾਡੇ ਕੋਲ 50 ਮੈਂਬਰ ਜਿਹੜੀਆਂ ਆਪਾਂ ਕੰਪਨੀਜ਼ ਜਾਂ 50 ਕੰਪਨੀਜ਼ ਮੈਂਬਰ ਬਣ ਜਾਣਗੀਆਂ, ਅਸੀਂ ਉਸ ਏਰੀਏ ਦੇ ਵਿੱਚ ਨਾਪਟਾ ਦਾ ਚੈਪਟਰ ਜਿਹੜਾ ਖੋਲ੍ਹਣ ਦੇ ਕਾਬਲ ਹੋ ਜਾਵਾਂਗੇ। ਸੋ ਪਲੀਜ਼ ਜੇ ਤੁਹਾਡੇ ਏਰੀਏ ਦੇ ਵਿੱਚ ਤੁਸੀਂ ਪਰਸਨਲੀ ਸਾਨੂੰ ਕਾਲ ਕਰਕੇ ਗੱਲ ਕਰ ਸਕਦੇ ਹਾਂ ਜੇ ਤੁਸੀਂ ਉੱਧਰ ਹੈਂਡਲ ਕਰਨਾ ਚਾਹੁੰਦੇ ਹੋ ਨਾਪਟਾ ਨੂੰ, ਤੇ ਅਸੀਂ ਨਾਪਟਾ ਦਾ ਜਿਹੜਾ ਆ ਉੱਥੇ ਕੋਸ਼ਿਸ਼ ਕਰਕੇ 50 ਮੈਂਬਰਸ ਜਿਹੜੇ ਆ ਉਹ ਤੁਸੀਂ ਬਣਾ ਲਓ ਤੇ ਅਸੀਂ ਤੁਹਾਡਾ ਜਿਹੜਾ ਚੈਪਟਰ ਹੈਗਾ ਉਹ ਔਨ ਕਰ ਦਿਆਂਗੇ। ਚੈਪਟਰ ਔਨ ਹੋਣ ਤੋਂ ਬਾਅਦ ਉੱਧਰ ਈਸਟ ਕੋਸਟ ਦੀਆਂ ਮੀਟਿੰਗਸ ਜਿਹੜੀਆਂ ਉਹ ਤੁਸੀਂ ਵੀ ਅਸੀਂ ਵੀ ਸਾਰੇ ਰਲ ਮਿਲ ਕੇ ਆਪਾਂ ਹੈਂਡਲ ਕਰ ਸਕਦੇ ਹਾਂ। ਜੀ, ਅਗਲੇ ਕਾਲਰ ਨੇ ਮਨਜੀਤ ਚੌਹਾਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਜੀਤ ਚੌਹਾਨ ਬੋਲ ਰਿਹਾ ਜੀ। ਇੱਦਾਂ ਇੱਕ ਰਿਕੁਐਸਟ ਹੈ ਵੀ ਮੈਂ ਲੈਂਡਸਟਾਰ 'ਚ ਕੰਮ ਕਰਨਾ ਹੈ ਜੀ, BCO ਓਨਰ। ਸਾਡੀ ਕੰਪਨੀ ਹੈਡ ਆਫਿਸ ਜੈਕਸਨਵਿਲ ਹੈ, ਪਰ ਮੇਰਾ ਲਾਇਸੈਂਸ ਕੈਲੀਫੋਰਨੀਆ ਦਾ। ਮੈਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਕਿ ਕੰਪਨੀ ਜੈਕਸਨਵਿਲ ਫਲੋਰੀਡਾ ਤੇ ਕੈਲੀਫੋਰਨੀਆ ਲਾਇਸੈਂਸ ਕਿਉਂ ਹੈ। ਨੰਬਰ 2 ਨਹੀਂ ਜੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਇਹਦਾ ਕੁਐਸਚਨ ਪਹਿਲਾਂ ਆਨਸਰ ਦੇ ਦਿਆਂ, ਕਿਉਂਕਿ ਉਹ ਕੰਪਨੀ ਤੁਹਾਡੀ ਨਹੀਂ ਗੀ, ਉਹ ਕੰਪਨੀ ਜਿਹੜੀ ਆ ਉਹ ਥਰੂ ਆਊਟ US ਕੰਮ ਕਰਦੀ ਹੈਗੀ ਆ, ਉਹ ਪਰਸਨਲ ਕੰਪਨੀ ਨਹੀਂ ਹੈਗੀ ਤੁਹਾਡੀ, ਇਸ ਕਰਕੇ ਤੁਹਾਨੂੰ ਕੋਈ ਇਸ਼ੂ ਨਹੀਂ ਆਇਆ ਉਹਦਾ। ਅੱਛਾ ਜੀ, ਅੱਛਾ ਕੀ ਮੈਂ ਨਾਪਤਾ ਦਾ ਮੈਂਬਰ ਬਣ ਸਕਦਾ? ਜੀ ਬਿਲਕੁਲ ਬਣ ਸਕਦੇ ਆ ਜੀ। ਤੇ ਉਹਦੇ ਲਈ ਤੁਹਾਨੂੰ ਨੰਬਰ ਜਿਹੜਾ ਦੱਸ ਦਿੰਦੇ, ਤੁਸੀਂ ਉਹਨਾਂ ਨਾਲ ਜਿਹੜਾ ਸੰਪਰਕ ਕਰ ਲਿਓ 1877-622-1313। ਤੇ ਜੇ ਕਿਸੇ ਕੋ ਮਿਸ ਹੋ ਜਾਂਦਾ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org, GONAPTA.org। ਸੋ ਪਲੀਜ਼ ਉੱਥੇ ਜਾ ਕੇ ਤੁਸੀਂ ਹੋਰ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਥੈਂਕ ਯੂ ਤੁਹਾਡੇ ਜਿਹੜੇ ਸਵਾਲ ਦੇ ਲਈ, ਥੈਂਕ ਯੂ ਜੀ। ਸੋ ਬਿਲਕੁਲ ਇੱਦਾਂ ਦੇ ਬਹੁਤ ਸਾਰੇ ਜਿਹੜੇ ਕਈ ਵਾਰੀ ਸਵਾਲ ਹੁੰਦੇ ਇੱਕ ਜਾਣੇ ਦੇ ਪੁੱਛਣ ਦੇ ਨਾਲ ਉਹ ਗਾਂਹ ਤੋਂ ਗਾਂਹ ਜਿਹੜੀਆਂ ਪਰਤਾਂ ਜਿਹੜੀਆਂ ਆ ਫਿਰ ਉਹ ਜੁੜਦੀਆਂ ਜਾਂਦੀਆਂ ਆ। ਪਿਛਲੇ ਵੀਕ ਆਪਾਂ ਇੱਕ ਗੱਲ ਕੀਤੀ ਸੀ ਵੀ ਵਰਜੀਨੀਆ ਦੇ ਵਿੱਚ ਟੋਲ ਲਾਉਣ ਦੀ ਤਿਆਰੀ ਕਰੀ ਬੈਠੇ ਸੀ, ਲੈਜਿਸਲੇਸ਼ਨ ਵਾਲੇ ਜਿਹੜੇ ਸੋਚਦੇ ਸੀਗੇ ਵੀ ਉੱਥੇ ਟੋਲ ਲਾਵਾਂਗੇ, ਤੇ ਪਰ ਕਹਿੰਦੇ ਵੀ ਕਾਫੀ ਪ੍ਰੈਸ਼ਰ ਪੈਣ ਤੋਂ ਬਾਅਦ 'ਚ ਉਹ ਹਟ ਗਏ ਨੇ ਹੁਣ ਪਿੱਛੇ ਉੱਤੋਂ। ਹਾਂਜੀ ਬਿਲਕੁਲ ਜੀ, ਉਹ ਕਾਫੀ ਜ਼ੋਰ ਜਿਹੜਾ ਪਿਆ ਆ ਟਰੱਕਿੰਗ ਇੰਡਸਟਰੀ ਵੱਲੋਂ ਤੇ ਹੋਰ ਵੀ ਪਾਸਿਓਂ ਕਾਫੀ ਜ਼ੋਰ ਪਿਆ ਸੀਗਾ ਉਹਦੇ ਵਿੱਚ। ਤੇ ਇਹ ਜਿਹੜਾ ਪਲਾਨ ਹੈਗਾ ਸੀ ਉਹਨਾਂ ਦਾ ਟੋਲ ਲਾਉਣ ਦਾ, ਜਿਹੜਾ ਵਰਜੀਨੀਆ ਸਟੇਟ ਫਾਈਨੈਂਸ ਕਮੇਟੀ ਨੇ ਰਿਜੈਕਟ ਕਰ ਦਿੱਤਾ ਹੈਗਾ। ਤੇ ਇਹ ਜਿਹੜੀ ਟੋਲ ਸੀਗੀ ਜਿਹੜੀ ਇਹ 325 ਮੀਲ ਦੀ ਲੈਂਥ ਹੈਗੀ ਆ, ਤੇ ਉਹਦੇ ਉੱਤੇ ਜਿਹੜੀ ਟੋਲ ਆ ਇਹ ਹੁਣ ਨਹੀਂ ਲੱਗੇਗੀ। ਤੇ ਰਾਜਕਿਰਨ ਮੈਂ ਇੱਕ ਹੋਰ ਵੀ ਗੱਲ ਕਰਦਾ, ਮੈਨੂੰ ਜਿਹੜੇ ਵੀ ਹੁਣ ਇਸ ਵੇਲੇ ਆਪਣੇ ਮੈਂਬਰ ਸੁਣ ਰਹੇ ਹੈਗੇ ਜਿਨ੍ਹਾਂ ਨੇ ਫੋਨ ਨੰਬਰ 8776221313 ਲਿਆ ਹੈਗਾ, ਸੋ ਪਲੀਜ਼ 10-10:30 ਵਜੇ ਤੋਂ ਬਾਅਦ ਕਾਲ ਕਰਨ, ਕਿਉਂਕਿ ਇਸ ਵੇਲੇ ਮੈਂ ਲਾਈਵ ਹੈਗਾ। ਸੋ ਮੈਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਉਹ ਵਿੱਚ ਲਈਆਂ ਨਹੀਂ ਜਾ ਸਕਦੀਆਂ ਕਾਲਾਂ। ਸੋ ਪਲੀਜ਼ ਮੈਨੂੰ 10-10:30 ਤੋਂ ਬਾਅਦ ਕਾਲ ਜ਼ਰੂਰ ਕਰ ਲਿਓ ਜੀ। ਅਗਲੇ ਜਿਹੜੇ ਕਾਲਰ ਨੇ ਆਪਣਾ ਜਿਹੜੇ ਜੱਗਾ ਹੁਣੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ। ਆਪਣੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਤਾਂ ਸਵਾਲ ਇਹ ਸੀ, ਮੈਂ ਕਾਫੀ ਪੁਰਾਣਾ ਇਸ ਲਾਈਨ ਟਰੱਕ ਇੰਡਸਟਰੀ 'ਚ ਹਾਂ ਤਕਰੀਬਨ 98 ਤੋਂ ਜੀ। ਤੇ ਇਹ ਜਿੱਦਾਂ ਮਤਲਬ ਤੁਸੀਂ ਜਿੱਦਾਂ ਆਪਾਂ ਪ੍ਰੋਗਰਾਮ ਦੇ ਵਿੱਚ ਦੱਸਦੇ ਹਾਂ ਵੀ ਆਹ ਜੇ ਆਪਾਂ ਕੰਮ ਕਰੀਏ ਤੇ ਇਹਦਾ ਇਲਾਜ ਆਹ ਆ, ਇਹਦਾ ਇਲਾਜ ਆਹ ਆ, ਪਰ ਜੋ ਮਤਲਬ ਮੈਂ ਦੇਖਿਆ ਮਤਲਬ ਕਿ ਵੀ ਰੀਸੈਂਟਲੀ ਵੀ ਮੈਂ ਦੇਖਿਆ ਮੇਰਾ ਐਕਸੀਡੈਂਟ ਇੱਥੇ 58 ਤੇ ਹੋਇਆ ਸੀਗਾ। ਤੇ ਉਹ ਮਤਲਬ ਜਿਹੜੇ ਬੰਦੇ ਨੇ ਓਵਰਟੇਕ ਕੀਤਾ ਮੈਨੂੰ, ਜਿੱਦਾਂ ਜਿਹਨੇ ਮੇਰਾ ਐਕਸੀਡੈਂਟ ਕਰਾਇਆ, ਉਹ ਬਜਾਏ ਉਹਨੂੰ ਫੜਨ ਦੇ ਉਹਨੂੰ ਨਹੀਂ ਮੈਂ ਦੱਸੀ ਵੀ ਜਾਂਦਾ ਉਹਨਾਂ ਨੂੰ ਕਿ ਵੀ ਆਹ ਮਤਲਬ ਗੱਡੀ ਆ ਤੇ ਆਹ ਨੰਬਰ ਆ। ਉਹ ਮੇਰਾ ਮਤਲਬ ਕਿ ਮੇਰਾ ਚੈੱਕ ਕਰਨ ਡਿਆ ਵੀ ਮੈਂ ਡਰੰਕ ਤੇ ਨਹੀਂ ਹੈਗਾ।
ਉਹ ਮੈਂ ਕਿਹਾ ਵੀ ਮੈਂ ਨਹੀਂ ਡਰੰਕ ਹੈਗਾ, ਤੂੰ ਜਿਹੜਾ ਚੈੱਕ ਕਰਨਾ ਕਰ ਲਾ, ਪਰ ਉਹਨੂੰ ਤਾਂ ਤੁਸੀਂ ਮਤਲਬ ਕਿਸੇ ਤਰੀਕੇ ਨਾਲ ਕਵਰ ਕਰੋ ਵੀ ਮਤਲਬ ਜਿਹੜਾ ਬੰਦਾ ਮਤਲਬ ਮੈਨੂੰ ਮਤਲਬ ਇਸ ਕੌਜ਼ ਦੇ ਵਿੱਚ ਮਤਲਬ ਪਾਇਆ। ਮਤਲਬ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿੱਦਾਂ ਆਪਾਂ ਮਤਲਬ ਜਾਗਰਤ ਤਾਂ ਸਾਰਿਆਂ ਨੂੰ ਕਰਨਾ, ਪਰ ਗਵਰਨਮੈਂਟ ਕਾਪ ਨੂੰ ਮਤਲਬ ਜਾਗਰਤ ਕਰਦੀ, ਉਹਨਾਂ ਨੂੰ ਪਤਾ ਹੀ ਕੱਖ ਨਹੀਂ। ਜਿੱਦਾਂ ਮਤਲਬ ਜਿੱਦਾਂ ਉਹ ਕਹਿੰਦੇ ਨਾ ਵੀ ਮਤਲਬ ਟੱਫਰ ਜਿਹੇ ਹੁੰਦੇ ਆ, ਤੇ ਉਹਨਾਂ ਨੂੰ ਜੋ ਚੀਜ਼ ਸਿਖਾਲੀ ਆ ਉਦੋਂ ਉਹ ਬਾਹਰ ਜਾਂਦੇ ਹੀ ਨਹੀਂ। ਬਾਅਦ ਜੀ ਡਰਾਈਵਰ ਨੂੰ ਚੈੱਕ ਕਰੋ, ਕਿਉਂਕਿ ਮਤਲਬ ਜਿੱਦਾਂ ਕਹਿੰਦਾ ਨਾ ਵੀ ਉਹ ਜਿੱਦਾਂ ਇੱਕ ਇੱਥੇ ਤਾਂ ਮੈਨੂੰ ਪਤਾ ਨਹੀਂ ਜਰਮਨ ਦੇ ਵਿੱਚ ਲਿਖਿਆ ਹੁੰਦਾ ਪਿੱਛੇ ਮਤਲਬ ਟਰੱਕਾਂ ਦੇ ਐਂਡ ਇਜ਼ ਨੀਅਰ, ਉਹ ਮਤਲਬ ਡਰਾਈਵਰ ਦਾ ਜਾਣੀ ਐਂਡ ਇਜ਼ ਨੀਅਰ ਦਾ ਮਤਲਬ ਵੀ ਜਿਹੜਾ ਇੰਸ਼ੋਰੈਂਸ ਆ ਉਹ ਵੀ ਮਤਲਬ ਕਿ ਫੋਕ ਐਂਡ ਨਾਈਫ ਲੈ ਕੇ ਬੈਠੇ ਆ। ਇੰਸ਼ੋਰੈਂਸ ਵਾਲੇ ਆ ਉਹ, ਫਿਰ DMV ਵਾਲੇ ਉਹਨਾਂ ਦੇ ਕਾਨੂੰਨ ਅਲੱਗ ਆ। ਮਤਲਬ ਜਿਹੜਾ ਡਰਾਈਵਰ ਆ ਉਹ ਇੰਨੀਆਂ ਏਜੰਸੀਆਂ 'ਚ ਘਿਰਿਆ ਆ ਕਿ ਉਹਨੂੰ ਕੋਈ ਇਨਸਾਫ ਹੀ ਨਹੀਂ ਮਿਲਦਾ। ਤੇ ਅੱਜ ਉਹ ਐਕਸੀਡੈਂਟ ਹੋਏ ਨੂੰ ਵੀ 6 ਮਹੀਨੇ ਤੋਂ ਉੱਪਰ ਹੋ ਚੱਲੇ ਆ ਤੇ ਉਹਦਾ ਕੋਈ ਰਿਪਲਾਈ ਨਹੀਂ ਹੈਗਾ। ਉਹ ਇੰਸ਼ੋਰੈਂਸ ਵਾਲੇ ਇਹ ਕਹਿ ਰਹੇ ਆ ਕਿ ਹਾਂ ਵੀ ਤੇਰਾ ਫਾਲਟ ਆ ਵੀ ਤੂੰ ਮਤਲਬ ਕੰਟਰੋਲ ਕਰਨਾ ਸੀ। ਏਡੀ ਵੱਡੀ ਗੱਡੀ ਜੇ ਕੋਈ ਬੰਦਾ ਓਵਰਟੇਕ ਤੁਹਾਨੂੰ ਕਰ ਰਿਹਾ, ਮੋੜ ਦੀ ਤੁਹਾਨੂੰ ਮਤਲਬ ਕੱਟ ਮਾਰ ਰਿਹਾ, ਤੁਸੀਂ ਕਿੱਦਾਂ ਕੰਟਰੋਲ ਕਰੋਗੇ? ਉਹਦੇ ਬਾਰੇ ਦੱਸੋ ਵੀ ਉਹਦੇ ਬਾਰੇ ਕੀ ਕੌਜ਼ ਮਤਲਬ ਕਿ ਵੀ ਕਿਹੜੇ ਕੌਜ਼ ਮਤਲਬ ਕਿ ਵੀ ਇਹਨਾਂ ਤੇ ਅਪਲਾਈ ਹੁੰਦੇ ਆ? ਨਹੀਂ ਦੇਖੋ ਜੀ, ਉਹਦੇ ਵਿੱਚ ਇਹ ਹੁੰਦਾ ਹੈ ਕਿ ਰਾਜਕਿਰਨ ਮੈਂ ਇਹਦੇ ਵਿੱਚ ਇਹ ਗੱਲ ਦੱਸਦਾ ਕਿ ਇਹੋ ਜਿਹੀ ਜਿਹੜੀ ਸਿਚੁਏਸ਼ਨ ਦੇ ਵਿੱਚ ਹੁੰਦਾ ਨਾ ਕਿ ਕਈ ਵਾਰੀ ਆਪਾਂ ਨੂੰ ਪਤਾ ਹੁੰਦਾ ਕੀ ਹੋਇਆ, ਆਪਾਂ ਦੱਸਦੇ ਹਾਂ। ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਦੱਸਦੇ ਹਾਂ ਆਪਾਂ ਇਹ ਗੱਲ ਨੂੰ, ਆਪਾਂ ਕੋਸ਼ਿਸ਼ ਕਰਦੇ ਹਾਂ ਆਪਣਾ ਪੱਖ ਦੱਸਣ ਦੀ, ਪਰ ਜਿਹੜੀ ਪੁਲਿਸ ਆ ਜਾਂ ਜਿਹੜੀ ਲਾਅ ਇਨਫੋਰਸਮੈਂਟ ਏਜੰਸੀ ਜਿਹੜੀ ਆਈ ਆ ਉੱਥੇ, ਉਹਦੀ ਆਪਣੀ ਕੁਛ ਪ੍ਰੋਟੋਕਾਲ ਹੁੰਦੀ ਆ। ਉਹਦੀ ਪ੍ਰੋਟੋਕਾਲ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਹੁੰਦਾ। ਜਦੋਂ ਆਪਾਂ ਕਹਿੰਦੇ ਵੀ ਉਹਨਾਂ ਨੇ ਬੁੱਕ ਪੜ੍ਹੀ, ਉਹ ਬੁੱਕ ਦੇ ਹਿਸਾਬ ਨਾਲ ਹੀ ਚੱਲਣਾ ਉਹਨਾਂ ਨੇ। ਸੋ ਹਰ ਇੱਕ ਜਿਹੜੀ ਏਜੰਸੀ ਆ ਜਦੋਂ ਇਨਵੈਸਟੀਗੇਟ ਕਰਦੀ, ਉਹਨਾਂ ਦੀ ਪ੍ਰੋਟੋਕਾਲ ਹੁੰਦੀ, ਉਹਨਾਂ ਨੇ ਪ੍ਰੋਟੋਕਾਲ ਦੇ ਵਿੱਚ ਕੀ ਕਰਨਾ ਆ। ਇਹ ਆਪਾਂ ਨੂੰ ਨਹੀਂ ਪਤਾ। ਆਪਾਂ ਇਨਫੋਰਮੇਸ਼ਨ ਦੇ ਦਿੱਤੀ ਕਿ ਫਲਾਨੀ ਕਾਰ ਵਾਲਾ ਸੀਗਾ, ਆਹ ਹੋਇਆ ਮੇਰੇ ਨਾਲ, ਏਦਾਂ ਹੋਇਆ, ਮੈਂ ਡਾਇਗਰਾਮ ਬਣਾ ਕੇ ਦਿੱਤਾ, ਸਾਰਾ ਕੁਝ ਬਣਾ ਕੇ ਦੇ ਦਿੱਤਾ, ਤੇ ਜਿਹੜੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਹੋਰ ਕੋਈ ਆਫਿਸਰ ਉਹਨਾਂ ਨੇ ਆਲਰੇਡੀ ਉਸ ਗੱਡੀ ਦੇ ਪਿੱਛੇ ਲਾਇਆ ਜਾਂ ਕੁਛ ਕੀਤਾ ਜਾਂ ਕੁਛ ਨਹੀਂ ਕੀਤਾ। ਵੀ ਡੋਂਟ ਨੋ ਦੈਟ। ਬਟ ਜਿਹੜੀ ਵੀ ਲਾਅ ਇਨਫੋਰਸਮੈਂਟ ਹੈਗੀ ਆ, ਉਹਨਾਂ ਦਾ ਇੱਕ ਪੂਰੇ ਦਾ ਪੂਰਾ ਪ੍ਰੋਟੋਕਾਲ ਹੁੰਦਾ ਕਿ ਜਦੋਂ ਐਕਸੀਡੈਂਟ ਦੇ ਆਉਂਦੇ ਆ, ਉਹ ਪੂਰੇ ਆਪਣੇ ਪ੍ਰੋਟੋਕਾਲ ਦੇ ਅੰਡਰ ਕੰਮ ਕਰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਉਦਾਂ ਇਹਨਾਂ ਦੀ ਕੋਈ ਵੈਸੇ ਦੋ ਰਾਵਾਂ ਨਹੀਂ ਆ। ਹਾਂ, ਉਹ ਬਾਏ ਦਾ ਬੁੱਕ ਤਾਂ ਚਲੋ ਜਿਹੜਾ ਉਹਨਾਂ ਨੇ ਚੱਲਣਾ ਹੀ ਚੱਲਣਾ, ਜਾਂ ਦੇ ਹੈਵ ਸਮਟਾਈਮਸ ਉਹ ਜਿਹੜਾ ਲਿਟਲ ਨੌਲੇਜ ਆ। ਤੇ ਕਿਉਂਕਿ ਵੱਡੀ ਗੱਡੀ ਵਾਲੇ ਨੂੰ ਹਮੇਸ਼ਾ ਰਗੜਦੇ ਨੇ ਇਹ ਜਿਹੜਾ ਬੰਦਾ ਉੱਥੇ ਖੜ ਜਾਂਦਾ ਆ। ਇਹ ਚੀਜ਼ ਜਿਹੜੀ ਹੁੰਦੀ ਆ, ਜੇ ਕੋਈ ਪ੍ਰੂਫ ਨਹੀਂ ਲੱਭਦਾ ਉਹਨਾਂ ਨੂੰ ਤਾਂ ਫਿਰ ਜਿਹਦੇ ਖਿਲਾਫ ਹੁੰਦਾ ਹੈ ਬਸ ਉਸੇ ਨੂੰ ਜਿਹੜਾ ਹੋ ਜਾਂਦਾ ਹੈ। ਬਹੁਤ ਵਾਰੀ ਆਪਾਂ ਦੇਖਿਆ, ਇਹ ਇਕੱਲਾ ਡਰਾਈਵਿੰਗ ਦੇ ਕੇਸ 'ਚ ਨਹੀਂ, ਆਪਾਂ ਕਿੰਨੇ ਕ੍ਰਿਮੀਨਲ ਕੇਸਿਸ ਦੇ ਵਿੱਚ ਆਪਾਂ ਦੇਖਦੇ ਹਾਂ। ਰੀਸੈਂਟਲੀ ਕਿੰਨੇ ਨਿਊਜ਼ ਆਈਆਂ ਸੀ ਵੀ ਕਈ ਬੰਦੇ 20 ਸਾਲ ਜਿਹੜੇ ਕੈਦ ਦੇ ਵਿੱਚ ਜਿਹੜੇ ਰਹੇ, ਤੇ ਬਾਅਦ 'ਚ ਹੁਣ 20 ਸਾਲ ਬਾਅਦ DNA ਟੈਸਟ ਕੀਤਾ ਤੇ ਪਤਾ ਲੱਗਾ ਵੀ ਉਹ ਤੇ ਵਿਚਾਰੇ ਦੋਸ਼ੀ ਹੋਈ ਨਹੀਂ ਸੀਗੇ। ਸੋ ਇਹ ਡੈਫੀਨੇਟਲੀ ਇਹ ਇੱਕ ਜਿਹੜਾ ਇਨਸਾਫ ਦੀ, ਜਸਟਿਸ ਦੀ ਇੱਕ ਇਹ ਜਿਹੜੀ ਜ਼ਰੂਰ ਜਿਹੜੀ ਹੈਗੀ ਹੈ, ਇਸ ਤੇ ਗਲਤੀ ਹੈਗੀ ਹੈ। ਬਿਲਕੁਲ। ਇੱਥੇ ਇੱਕ ਗੱਲ ਇਹ ਵੀ ਕਹਿ ਦਿਆਂ ਕਿ ਜਿਸ ਤਰ੍ਹਾਂ ਹੁਣ ਇਹ ਕਹਿ ਰਹੇ ਕਿ 6 ਮਹੀਨੇ ਹੋ ਗਏ ਇੰਸ਼ੋਰੈਂਸ ਕੰਪਨੀ ਕੁਛ ਵੀ ਨਹੀਂ ਕਰ ਰਹੀ। ਸੋ ਇਹ ਵੀ ਇੱਕ ਬੜਾ ਇੱਕ ਇੰਪੋਰਟੈਂਟ ਸਵਾਲ ਹੈਗਾ ਕਿ ਜਦੋਂ ਆਪਾਂ ਇੰਸ਼ੋਰੈਂਸ ਆਪਣੀ ਚੂਜ਼ ਕਰਨੀ ਹੈ, ਉਦੋਂ ਬੜੇ ਧਿਆਨ ਨਾਲ ਇੰਸ਼ੋਰੈਂਸ ਚੂਜ਼ ਕਰੋ। ਜ਼ਰੂਰੀ ਨਹੀਂ ਵੀ ਜਿਹੜੀ ਚੀਪ ਹੈਗੀ ਆ ਉਹ ਬਾਅਦ ਦੇ ਵਿੱਚ ਵੀ ਤੁਹਾਨੂੰ ਸਹੀ ਜਵਾਬ ਦੇਵੇ, ਸਹੀ ਕੰਮ ਕਰੇ। ਕਈ ਵਾਰੀ ਆਪਾਂ ਚੀਪ ਇੰਸ਼ੋਰੈਂਸ ਜਾਂ ਚੀਪ ਬੈਨੀਫਿਟਸ ਲੈ ਕੇ ਤੁਰ ਪੈਂਦੇ ਹਾਂ ਤੇ ਉਹ ਬਾਅਦ ਦੇ ਵਿੱਚ ਆਪਾਂ ਨੂੰ ਦੂਜੇ ਬੰਨੇ ਜਦੋਂ ਆਪਣੇ ਨਾਲ ਹਾਦਸਾ ਵਾਪਰਦਾ ਤੇ ਫਿਰ ਆਪਣੀ ਟੇਕ ਕੇਅਰ ਨਹੀਂ ਕਰਦਾ। ਬਿਲਕੁਲ। ਉਦੋਂ ਬੰਦਾ ਕੁਛ ਡਾਲਰ ਤਾਂ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰਦਾ, ਪਰ ਇਹਨੇ ਲੌਂਗ ਰਨ ਫਿਰ ਬਾਅਦ ਦੇ ਵਿੱਚ ਨੁਕਸਾਨਦੇਹ ਸਾਬਤ ਹੋ ਜਾਂਦਾ ਹੈ। ਸੋ ਜਾਂਦੇ ਜਿਹੜੀ ਆ ਇੱਕ ਗੱਲ ਆਪਾਂ ਕਰਦੇ ਜਾਈਏ, ਜਿਹੜੀਆਂ DMV ਦੀਆਂ ਕਹਿੰਦੇ ਅਪੁਆਇੰਟਮੈਂਟਸ ਸੈੱਲ ਕਰਦੇ ਸੀ, ਉਹਦੇ ਖਿਲਾਫ ਕਹਿੰਦੇ ਇੱਕ ਬਿੱਲ ਜਿਹੜਾ ਆ ਰਿਹਾ ਹੈ। ਹਾਂਜੀ ਬਿਲਕੁਲ ਜੀ, ਇਹ ਜਿਹੜਾ ਇੱਕ DMV ਦੀਆਂ ਜਿਹੜੀਆਂ ਅਪੁਆਇੰਟਮੈਂਟ ਸੀਗੀਆਂ, ਉਹ $25 ਲੈ ਕੇ ਤੁਹਾਨੂੰ DMV ਦੀ ਜਿਹੜੀ 2-3 ਮਹੀਨੇ ਦੀ ਵੇਟ ਟਾਈਮ ਆ, ਉਹਦੇ 'ਚ ਤੁਹਾਨੂੰ 15 ਦਿਨ ਜਾਂ ਮਹੀਨੇ ਦੇ ਵਿੱਚ ਅਪੁਆਇੰਟਮੈਂਟ ਲੈ ਦਿੰਦੇ ਸੀਗੇ। ਤੇ ਹੁਣ ਇਹਦੇ ਖਿਲਾਫ ਜਿਹੜਾ ਇੱਕ ਬਿੱਲ ਹੈਗਾ ਆ ਉਹ ਲੈ ਕੇ ਆਏ ਆ ਕਿ ਜਿਹਦੇ ਵਿੱਚ ਜਿਹੜਾ ਇਹ DMV ਦੀ ਅਪੁਆਇੰਟਮੈਂਟਸ ਆ ਇਹ ਵੇਚ ਨਹੀਂ ਸਕਦੇ, ਹੁਣ ਇਹ ਸੈੱਲ ਨਹੀਂ ਕਰ ਸਕਦੇ। ਸੋ ਇਹਦਾ ਬਿੱਲ ਜਿਹੜਾ ਅਸੈਂਬਲੀ ਬਿੱਲ 317 ਜਿਹੜਾ ਹੈਗਾ ਉਹ ਇਟ ਵਿਲ ਮੇਕ ਇਟ ਅਨਲੌਫੁਲ ਜਿਹੜਾ ਕਿਸੇ ਵੀ ਬੰਦੇ, ਫਰਮ ਜਾਂ ਕਾਰਪੋਰੇਸ਼ਨ ਵਾਸਤੇ ਟੂ ਸੈਲ DMV ਅਪਾਰਟਮੈਂਟ। ਸੋ ਇਹਦਾ ਜਿਹੜਾ ਜੁਰਮਾਨਾ ਹੈਗਾ ਇਹ $2500 ਤੱਕ ਦਾ ਜੁਰਮਾਨਾ ਪਰ ਵਾਇਲੇਸ਼ਨ ਦਾ ਹੈਗਾ ਜੇ ਤੁਸੀਂ DMV ਦੀ ਅਪਾਇੰਟਮੈਂਟ ਜਿਹੜੀ ਆ ਉਹ ਵੇਚਣ ਦੀ ਕੋਸ਼ਿਸ਼ ਕਰਦੇ ਆ। ਇਹ AB 317 ਜਿਹੜਾ
ਬਿੱਲ ਹੈਗਾ ਅਸੈਂਬਲੀ ਮੈਂਬਰ ਟਾਇਲਰ ਮਿਸਟਰ ਟਾਇਲਰ ਜਿਹੜੇ ਹੈਗੇ ਰਿਪਬਲਿਕਨ ਲੌਂਗ ਬੀਚ ਤੋਂ ਤੇ ਵਿੰਸ ਫੌਂਗ ਰਿਪਬਲਿਕਨ ਬੇਕਰਸਫੀਲਡ ਤੋਂ, ਇਹਨਾਂ ਨੇ ਇਹ ਜਿਹੜਾ ਬਿੱਲ ਹੈਗਾ ਇੰਟਰੋਡਿਊਸ ਕੀਤਾ। ਸੋ ਆਈ ਥਿੰਕ ਇਹ ਚਾਹੀਦਾ, ਇਹਦਾ ਮਤਲਬ ਇਹ ਆ ਸਿੱਧੀ ਜੀ ਗੱਲ ਆ ਵੀ ਇਹ ਹੌਕ ਕਰਕੇ ਰੱਖਦੇ ਅਪੁਆਇੰਟਮੈਂਟਸ ਨੂੰ, ਇਹ ਆਪਣੀਆਂ ਜਿਹੜੀਆਂ ਐਵਰੀ ਡੇ ਜਿਹੜੀਆਂ ਬਣਾਈ ਜਾ ਰਹੇ ਆ ਤੇ ਬਾਅਦ ਦੇ ਵਿੱਚ ਬੰਦਿਆਂ ਨੂੰ ਜਿਹੜਾ ਉਹਦੀ ਥਾਂ ਤੇ ਕੱਢੀ ਜਾਂਦੇ ਆ। ਉਸ ਚੀਜ਼ ਨੂੰ ਉਹ ਟਰਾਈ ਕਰ ਰਹੇ ਆ ਕਿ ਜਿਹੜਾ ਪਲੇਇੰਗ ਫੀਲਡ ਹੈ ਲੈਵਲ ਹੋਣਾ ਚਾਹੀਦਾ ਹਰ ਇੱਕ ਲਈ। ਜੇ ਕਿਸੇ ਕੋਲ $25 ਹੈਗੇ ਆ ਤਾਂ ਉਹ ਲਾਈਨ ਦੇ ਵਿੱਚ ਅੱਗੇ ਲੱਗ ਗਿਆ, ਤੇ ਜੇ ਕਿਸੇ ਕੋਲ $25 ਹੈ ਨਹੀਂ ਗੇ ਤੇ ਉਹ ਲਾਈਨ 'ਚ ਸਾਰ ਨੂੰ ਪਿੱਛੇ ਚਲਾ ਜਾਵੇ। ਹੁਣ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾਓ ਤਾਂ ਕਹਿੰਦੇ 3-4 ਹਫ਼ਤਿਆਂ ਦੇ ਵਿੱਚ ਗਰੰਟਿਡ ਤੁਹਾਨੂੰ ਅਪੁਆਇੰਟਮੈਂਟ DMV ਦੀ ਜਿਹੜੀ ਉਹ ਲਵਾ ਦੇਣਗੇ। ਜੇ ਤੁਸੀਂ DMV ਤੇ ਜਾਓ ਤੇ ਉੱਤੇ 3 ਮਹੀਨੇ ਕਹਿੰਦੀ ਆ, ਹਾਊ ਕਮ ਦੇ ਗੈਟ 3 ਵੀਕਸ। ਉਹੀ ਨਾ ਵੀ ਇਹ ਪਹਿਲੋਂ ਇਹਨਾਂ ਨੇ ਹੌਕ ਕਰਕੇ ਰੱਖੀਆਂ, ਬਾਅਦ ਦੇ ਵਿੱਚ ਬੰਦੇ ਦਾ ਨਾਂ ਜਿਹੜਾ ਉੱਥੇ ਚੇਂਜ ਕਰਾ ਕੇ ਜਿਹੜਾ ਉੱਥੇ ਉਹ ਘੱਲ ਦਿੰਦੇ ਹੋਣੇ। ਸੋ ਦੈਟਸ ਰੀਅਲੀ ਬੈਡ। ਇਹ ਬਾਕੀਆਂ ਦੇ ਲਈ ਬਹੁਤ ਮਜਬੂਰੀ ਵਾਲੀ ਗੱਲ ਹੁੰਦੀ ਆ। ਇੱਕ ਹੋਰ ਜਿਹੜੀ ਗੱਲ ਨਿਊਜ਼ ਜਿਹੜੀ ਹੈਗੀ ਉਹ ਸ਼ੇਅਰ ਕਰਦੀ ਹੈ, ਬੜੀ ਜ਼ਰੂਰੀ ਹੈਗੀ ਆ, ਜਿਹੜੀ ਕਿ February 4 ਤੋਂ ਲਾਗੂ ਹੋਣ ਜਾ ਰਹੀ ਆ। ਉਹ ਹੈਗੀ ਆ ਕਿ ਜਿਹੜੇ ਪੋਰਟ ਦੇ ਉੱਤੇ ਕੰਮ ਕਰਦੇ ਹੈਗੇ ਆ, ਪੋਰਟ ਟਰੱਕਿੰਗ ਵਾਲੇ ਹੈਗੇ ਆ, ਪੋਰਟ ਦੇ ਉੱਤੇ ਜਿਹੜੇ ਲੋਡ ਚੱਕਦੇ ਲਾਉਂਦੇ ਆ, ਉਹਨਾਂ ਦੇ ਲਈ ਨਵੀਂ ਚੈਸੀ ਫੀ ਜਿਹੜੀ ਆ ਉਹ ਇਫੈਕਟ ਲੈਣ ਜਾ ਰਹੀ ਆ। February 4 ਤੋਂ $30 ਤੋਂ ਲੈ ਕੇ $75 ਤੱਕ ਦੀ ਜਿਹੜੀ ਆ ਚੈਸੀ ਫੀ ਜਿਹੜੀ ਆ ਇਹ ਹੈਗੀ ਆ। ਮੈਂ ਥੋੜ੍ਹਾ ਜਿਹਾ ਜਿਹੜੇ ਸੁਣਨ ਵਾਲੇ ਆ ਜਾਂ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਸਮਝਾ ਦਿਆਂ ਕਿ ਜਦੋਂ ਤੁਸੀਂ ਕੰਟੇਨਰ ਉੱਥੋਂ ਚੁੱਕਦੇ ਹੈਗੇ ਆ ਪੋਰਟ ਦੇ ਵਿੱਚੋਂ ਤੇ ਬਾਹਰ ਡਿਲੀਵਰ ਕਰਦੇ ਹੈਗੇ ਆ, ਤੇ ਜੇ ਤਾਂ ਉਹ ਕੰਟੇਨਰ ਜਿਹੜਾ ਆ ਉਹ ਵਾਪਸ ਮੁੜ ਕੇ ਪੋਰਟ ਤੇ ਆਉਣਾ ਹੁੰਦਾ ਆ, ਵਾਪਸ ਸ਼ਿਪ ਤੇ ਜਾਣਾ ਹੁੰਦਾ, ਸੋ ਉਹਨੂੰ ਸਟਰੀਟ ਟਰਨ ਕਹਿ ਦਿੰਦੇ, ਇਸ ਮੂਵ ਨੂੰ ਸਟਰੀਟ ਟਰਨ ਕਹਿ ਦਿੰਦੇ ਆ। ਤੇ ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਹੁਣ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਕੰਟੇਨਰ ਉੱਥੋਂ ਭਰਿਆ ਚੁੱਕਦੇ ਆ ਪੋਰਟ ਦੇ ਉੱਤੋਂ ਤੇ ਵਾਪਸ ਤੁਸੀਂ ਡਿਲੀਵਰ ਕਰ ਦਿੰਦੇ ਆ, ਤੇ ਜੇ ਤੁਸੀਂ ਵਾਪਸ ਉਸ ਕੰਟੇਨਰ ਨੂੰ ਭਰ ਕੇ ਲੈ ਕੇ ਆਉਂਦੇ ਆ ਪੋਰਟ ਦੇ ਵਿੱਚ ਤੇ ਤੁਹਾਨੂੰ ਉਹਦੀ ਫੀਸ ਲੱਗੂਗੀ। ਜੇ ਤੁਸੀਂ ਉਸੇ ਕੰਟੇਨਰ ਨੂੰ ਖਾਲੀ ਲੈ ਕੇ ਆਉਂਦੇ ਆ ਤਾਂ ਕੋਈ ਫੀਸ ਨਹੀਂ ਹੈਗੀ। ਸੋ ਇਹਦੇ ਵਿੱਚ ਜਿਹੜਾ ਇੱਕ ਤਾਂ ਫੀਸ ਦਾ ਵਾਧਾ ਆ, ਤੇ ਦੂਸਰੀ ਗੱਲ ਆ ਕਿ ਇਹ ਫੀਸ ਨੂੰ ਬਚਾਉਣ ਦੀ ਖਾਤਰ ਕਈ ਵਾਰੀ ਕੰਟੇਨਰ ਫਾਲਤੂ 'ਚ ਖਾਲੀ ਜਿਹੜਾ ਵਾਪਸ ਲੈ ਕੇ ਆਉਣਾ, ਤੇ ਉਹਦੇ ਨਾਲ ਜਿਹੜੀ ਟ੍ਰੈਫਿਕ ਆ, ਕੰਜੈਸ਼ਨ ਆ, ਉਹ ਵੀ ਵਧੂਗਾ ਤੇ ਫੀਸ ਵੀ ਲੱਗੂਗੀ। ਸੋ ਇਹ ਜਿਹੜੀ ਇੱਕ ਰੀਸੈਂਟਲੀ ਜਿਹੜੀ ਨਿਊਜ਼ ਆਈ ਆ ਉਹ ਮੈਂ ਸੋਚਿਆ ਸੀਗਾ ਕਿ ਮੈਂ ਸ਼ੇਅਰ ਕਰਦੇ ਆ। ਤੇ ਬਾਕੀ ਦੂਸਰੀ ਗੱਲ ਆ, ਐਮਾਜ਼ੋਨ ਜਿਹੜੀ ਇਸ ਵੇਲੇ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਉਹਦਾ ਇੱਕ ਟਰੱਕ ਜਿਹੜਾ ਆ ਉਹ ਦਿਖਿਆ ਆ I-10 ਦੇ ਉੱਤੇ ਏਰੀਏ ਦੇ ਵਿੱਚ, ਜਿਹੜਾ ਕਿ ਐਮਾਜ਼ੋਨ ਦਾ ਟਰੱਕ ਜਿਹੜਾ ਐਮਬਾਰਕ ਜਿਹੜੀ ਆਟੋਨਮਸ ਟਰੱਕ ਕੰਪਨੀ ਹੈਗੀ ਆ ਉਹਨਾਂ ਦਾ ਸੈਟਅਪ ਯੂਜ਼ ਕਰਕੇ ਤੇ ਉਹ ਜਿਹੜਾ ਉਹ ਟਰੱਕ ਜਿਹੜਾ ਪ੍ਰਾਈਮ ਐਮਾਜ਼ੋਨ ਪ੍ਰਾਈਮ ਦਾ ਜਿਹੜਾ ਟ੍ਰੇਲਰ ਹੈਗਾ ਉਹ ਪੁੱਲ ਕਰ ਰਿਹਾ ਸੀਗਾ, ਤੇ ਉਹ ਆਟੋਨਮਸ ਟਰੱਕ ਸੀਗਾ। ਤੇ ਜਿਹੜੀ ਇਹ ਕੰਪਨੀ ਹੈਗੀ ਆ ਐਮਬਾਰਕ ਜਿਹੜੀ ਕੰਪਨੀ ਹੈਗੀ ਆ, ਇਹਨਾਂ ਨੇ ਆਪਣਾ ਅਨਾਊਂਸ ਕੀਤਾ ਕਿ ਪਿਛਲੇ ਸਾਲ ਇਹਨਾਂ ਨੇ ਆਲਮੋਸਟ 1,24,000 1,25,000 ਮੀਲ ਜਿਹੜੇ ਆ ਆਟੋਨਮਸ ਟਰੱਕ ਦੇ ਨਾਲ ਚਲਾਏ ਆ। ਸੋ ਐਜ਼ ਉਹਨੂੰ ਕਹਿ ਲਓ ਜੀ ਉਹਦੀ ਜਿਹੜੀ ਆ ਉਹ ਟੈਸਟਿੰਗ ਚੱਲ ਰਹੀ ਹੈ, ਪੂਰੀ ਟੈਸਟਿੰਗ ਚੱਲ ਰਹੀ ਆ ਜਾਂ ਜਿਹੜਾ ਵੀ ਚੱਲ ਰਿਹਾ। ਸੋ 1.25 ਲੱਖ ਮੀਲ ਦੇ ਕਰੀਬ ਉਹਨਾਂ ਨੇ ਟਰੱਕ ਜਿਹੜਾ ਆ ਉਹ ਆਟੋਨਮਸ ਟਰੱਕ ਦੇ ਵਿਦਆਊਟ ਡਰਾਈਵਰ ਚਲਾ ਦਿੱਤਾ ਆ, ਵਿਦਆਊਟ ਡਰਾਈਵਰ ਉਹ ਚਲਾ ਦਿੱਤਾ ਆ। ਸੋ ਜੇ ਸੋਚਦੇ ਸੀਗੇ ਵੀ ਆਟੋਨਮਸ ਟਰੱਕ ਜਿਹੜਾ ਆ ਉਹ ਸ਼ਾਇਦ ਅਜੇ ਲੇਟ ਆ, ਪਰ ਮੈਨੂੰ ਲੱਗਦਾ ਵੀ ਬਿਹਾਈਂਡ ਦਾ ਸੀਨ ਜਿਹੜਾ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਕਿ ਜਿੱਥੇ ਕਿ ਆਟੋਨਮਸ ਟਰੱਕਿੰਗ ਜਿਹੜੀ ਆ ਉਹ ਸ਼ਾਇਦ ਹੋ ਸਕਦਾ ਥੋੜੀ ਹੋਰ ਜਲਦੀ ਆ ਜਾਵੇ। ਬਿਲਕੁਲ ਜੀ, ਇਹ ਤਾਂ ਬਾਜੀ ਮਾਰਨ ਵਾਲੀ ਗੱਲ ਆ, ਜਿਹੜਾ ਪਹਿਲੋਂ ਆ ਗਿਆ ਉਹਨੇ ਬਾਜੀ ਮਾਰ ਜਾਣੀ, ਉਹਨੇ ਮਾਰਕੀਟ ਕੈਪਚਰ ਕਰਨੀ ਆ। ਸੋ ਬਿਲੀਅਨਸ ਆਫ ਡਾਲਰ ਜਿਹੜੀ ਇਸ ਦੀ ਰਿਸਰਚ ਦੇ ਉੱਤੇ, ਇਸ ਦੀ ਟੈਸਟਿੰਗ ਦੇ ਉੱਤੇ ਜਿਹੜੇ ਇਸ ਟਾਈਮ ਲੱਗ ਰਹੇ ਨੇ। ਤੇ ਬਹੁਤ ਬਹੁਤ ਤੁਹਾਡਾ ਰਮਨ ਜੀ ਧੰਨਵਾਦ, ਸਾਰੇ ਸਰੋਤਿਆਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਵਾਲ ਪੁੱਛੇ ਉਹਨਾਂ ਦਾ ਵੀ ਧੰਨਵਾਦ। ਜਿਹੜੇ ਮਿਸ ਕਰ ਗਏ ਨੇ, ਇਸ ਨੂੰ ਤੁਸੀਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਇਸ ਪ੍ਰੋਗਰਾਮ ਨੂੰ ਦੁਬਾਰੇ ਵੀ ਸੁਣ ਸਕਦੇ ਹੋ, ਸਾਡੇ ਪੋਡਕਾਸਟ ਦੇ ਉੱਤੇ ਵੀ ਦੁਬਾਰੇ ਜਿਹੜਾ ਤੁਸੀਂ ਸੁਣ ਸਕਦੇ ਹੋ ਪੰਜਾਬੀ ਰੇਡੀਓ USA ਦੀ ਐਪ ਦੇ ਜ਼ਰੀਏ। ਸੋ ਇਜਾਜ਼ਤ ਲੈਂਦੇ ਹਾਂ, ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੋ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਹੋਰ ਟਰੱਕਿੰਗ ਜਿਹੜੀਆਂ ਨਿਊਜ਼ ਦੇ ਨਾਲ। ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ